tensions are artificially created, provoking the conflict to disable Europe from cooperating with Russia, which is being increasingly sanctioned. ਇਹ ਤੰਗ ਦਿਮਾਗੀ ਵਾਲੀ ਜੀਓਪੋਲਿਟਿਕਸ ਹੈ, ਔਰ ਨਾਲ ਦੀ ਨਾਲ ਅਨਲਾਫੁਲ ਕੰਪੀਟੀਸ਼ਨ 'ਚ ਕਰ ਨਹੀਂ ਸਕਦੇ, ਅਨਲਾਫੁਲੀ ਉਹ ਸੈਂਕਸ਼ਨਸ ਲਾ ਕੇ ਰਸ਼ੀਆ ਨੂੰ ਰਿਸਟੇਨ ਕਰਨਾ ਚਾਹੁੰਦੇ ਨੇ। ਇੱਕ ਪਾਸੇ ਵੈਸਟ ਔਰ ਨੈਟੋ रूस के खिलाफ सैंक्शनस लाने तो लैके उन्होंने अगों लॉन्ग टर्म जंग 'ਚ उलझाण ਜਾਂ यूक्रेनियन ਜਿਹੜੇ ਨੇ ਉਹਨਾਂ ਨੂੰ ਹਥਿਆਰ ਦੇਣ ਤੋਂ ਇਲਾਵਾ ਉਹਨਾਂ ਨੂੰ ਪੂਰੀ ਟ੍ਰੇਨਡ ਗੁਰੀਲਾ ਲੜਾਈ ਲੰਬੇ ਵਕਤ ਕਰਨ ਦੀ ਪਲੈਨਿੰਗ ਕਰ ਰਹੇ ਨੇ। यूक्रेन ਦੀ ਆਪਣੀ ਜਿਹੜੀ ਜਨਤਾ ਹੈ, ਜੇ ਹੁਣ ਅਮਰੀਕਨ ਪ੍ਰੈਜ਼ੀਡੈਂਟ ਕਹੇ ਵੀ ਹਮਲਾ ਜਿਹੜੀ ਉਥਲ ਪੁਥਲ ਮੱਚ ਜਾਂਦੀ ਹੈ, यूक्रेनियन ਪ੍ਰੈਜ਼ੀਡੈਂਟ ਨੇ ਇਹ ਮਹਿਸੂਸ ਕੀਤਾ ਹੈ ਕਿ ਵੀ ਜਿਵੇਂ ਬਾਈਡਨ ਜਾਂ ਅਮਰੀਕਨ ਆਪਣੇ ਇੰਟਰਸਟ ਲਈ ਯੂਕਰੇਨ ਨੂੰ ਇੱਕ ਜਿਹੜਾ ਉਹ ਚੀਜ਼ ਵਾਂਗ, ਇੱਕ ਵਸਤੂ ਵਾਂਗ, ਇੱਕ ਸ਼ੈ ਵਾਂਗ ਇਸਤੇਮਾਲ ਕਰ ਰਹੇ ਨੇ। ਇਧਰ ਜਦੋਂ ਕਿ ਉਹ ਫਿੱਕੇਪਨ 'ਚ ਗੱਲਬਾਤ ਟੁੱਟੀ, ਰਸ਼ੀਅਨ ਪ੍ਰੈਜ਼ੀਡੈਂਟ ਪੁਟਿਨ ਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਕਿ ਵੀ ਆਓ ਤੁਸੀਂ ਮਾਸਕੋ ਦਾ ਦੌਰਾ ਕਰੋ ਔਰ ਅਸੀਂ ਗੱਲਬਾਤ ਦੇ ਨਾਲ ਜਿਹੜਾ ਉਹ ਮਸਲਾ ਸੁਲਝਾਉਂਦੇ। ਇਹ ਵੀ ਧਮਕੀ ਹੈ ਕਿ ਅਸੀਂ ਜੰਗਾਂ ਨਹੀਂ ਚਾਹੁੰਦੇ, ਪਰ ਅਸੀਂ ਇਹ ਵੀ ਨਹੀਂ ਦੇਖ ਸਕਦੇ ਕਿ ਕੋਈ ਸਾਡੇ ਹਿੱਤਾਂ ਨੂੰ, ਸਾਡੇ ਇੰਟਰਸਟ ਨੂੰ ਰੋਂਦੇ। ਰੂਸ ਇਹ ਕਹਿ ਰਿਹਾ ਜੀ ਲਿਖਤੀ ਗਰੰਟੀ ਦਿਓ ਕਿ ਯੂਕਰੇਨ ਜਿਹੜਾ ਉਹ ਨੈਟੋ ਦਾ ਮੈਂਬਰ ਨਹੀਂ ਬਣੇਗਾ, ਔਰ ਰਸ਼ੀਆ ਦੇ ਨਾਲ ਬਾਰਡਰ ਲੱਗਦਾ ਹੈ ਯੂਕਰੇਨ ਦਾ, ਔਰ ਰਸ਼ੀਆ ਨੂੰ ਇਹ ਹੈ ਕਿ ਵੀ ਨੈਟੋ ਉਹਨਾਂ ਦੇ ਬੂਹੇ 'ਤੇ ਆ ਕੇ ਬਹਿ ਜਾਏ। ਰਸ਼ੀਆ ਜਿਹੜਾ ਉਹ ਸਮਝਦਾ ਕਿ ਵੀ ਹੁਣ ਅਮਰੀਕਾ ਉੱਥੇ ਚੀਨ 'ਚ ਵੀ ਫਸਿਆ, ਔਰ ਅਦਰਵਾਈਜ਼ ਉਹ ਉਹਦਾ ਔ ਨਹੀਂ ਹੈ, ਔਰ ਉਹ ਵਾਪਸ ਆਪਣਾ ਰੋਲ ਦੇਖਣਾ ਚਾਹੁੰਦਾ ਜਿਹੜਾ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਸੀ। ਰਸ਼ੀਆ ਨੇ ਦੋ ਲਾਈਨਾਂ, ਇਹ ਵੀ ਰਸ਼ੀਅਨ ਵੀ ਹੁਣ ਆਪਣੀ ਡਿਪਲੋਮੇਸੀ ਉਹਨਾਂ ਨੇ ਕਿਹਾ ਜੀ ਜਿਹੜਾ ਨੈਟੋ ਨੇ ਆਪਣੀ ਪ੍ਰਪੋਜ਼ਲ ਜਾਂ ਜੋ ਐਕਸਪਲੇਨੇਸ਼ਨ ਭੇਜੀ ਹੈ, ਦੇ ਹੈਵ ਦਾ ਨੈਟੋ ਪ੍ਰਾਈਡ। ਜਰਮਨ ਦੇ ਨੇ ਵੀ ਇਹ ਕਿਹਾ ਅਮਰੀਕਾ ਵਾਂਗ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ 'ਤੇ ਅਟੈਕ ਕਰ ਸਕਦਾ, ਪਰ ਨਾਲ ਦੀ ਨਾਲ ਉਹਨੇ ਕਿਹਾ ਆਈ ਬਿਲੀਵ that the decision to attack has not yet been made। ਭਾਰਤ ਦੇ ਸਾਹਮਣੇ ਤਾਂ ਇੱਕ ਕ੍ਰਾਈਸਿਸ ਬਣ ਕੇ ਖਲੋ ਗਿਆ ਕਿ ਉਹਨਾਂ ਨੇ ਇਸ ਕਿਸਮ ਦਾ ਹਮਲਾ ਹੋਣ ਦੀ ਸੂਰਤ 'ਚ ਉਹਨੇ ਰੂਸ ਦੇ ਨਾਲ ਖਲੋਣਾ ਕਿ ਅਮਰੀਕਾ ਤੇ ਨੈਟੋ ਦੇ ਨਾਲ ਖਲੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 28 जनवरी 2022 16 माघ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲਡ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਜਿਸ ਤਰ੍ਹਾਂ ਕਿ ਅਸੀਂ ਇਸ ਹਫਤੇ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰਪ੍ਰੀਤ ਸਿੰਘ ਬੈਨੀਪਾਲ ਵੱਲੋਂ। ਸੋ ਇਹਨਾਂ ਸੁਨੇਹਾ ਭੇਜਿਆ ਹੈ ਕਿ ਟੀਵੀ 84 ਦੀ ਜਿਹੜੀ ਹੋਂਦ ਹੈ ਅਤੇ ਅਹਿਮੀਅਤ ਸਾਨੂੰ ਮਹਿਸੂਸ ਹੋ ਰਹੀ ਹੈ, ਜਿਸ ਹਿਸਾਬ ਨਾਲ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ, ਸਾਨੂੰ ਆਪਣੇ ਪੰਥਕ ਮੀਡੀਆ ਅਦਾਰਿਆਂ ਦੀ ਲੋੜ ਹੋਰ ਜ਼ਰੂਰੀ ਹੁੰਦੀ ਜਾ ਰਹੀ ਹੈ। ਸੋ ਜਿੱਥੇ ਜਿੱਥੇ ਟੀਵੀ 84 ਦੇ ਦਰਸ਼ਕ ਬੈਠੇ ਹਨ, ਬੇਨਤੀ ਹੈ ਕਿ ਆਪਣਾ ਜਿਹੜਾ ਦਸਵੰਧ ਹੈ ਜ਼ਰੂਰ ਕੱਢੋ ਅਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰਪ੍ਰੀਤ ਸਿੰਘ ਬੈਨੀਪਾਲ ਹੋਰਾਂ ਦਾ
ਦਿਲ ਤੋਂ ਆਪਾਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ ਯੂਕਰੇਨ ਦਾ ਜਿਹੜਾ ਮਸਲਾ ਹੈ ਸੁਲਝਣ ਦੀ ਥਾਂ ਹੋਰ ਵੀ ਉਲਝਦਾ ਚੱਲਦਾ ਜਾ ਰਿਹਾ। ਸੋ ਅਮਰੀਕਾ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਕਿ ਰੂਸ ਯੂਕਰੇਨ ਤੇ ਹਮਲਾ ਕਰਨ ਹੀ ਵਾਲਾ ਹੈ। ਹੁਣ ਤਾਂ ਜਿਹੜਾ ਯੂਕਰੇਨ ਵੀ ਅਮਰੀਕਾ ਤੋਂ ਚੜ੍ਹਦਾ ਜਾਪਤਾ ਲੱਗਦਾ ਹੈ। ਸੋ ਕੀ ਇਹ ਅਮਰੀਕਾ ਰੂਸ ਵਿਚਾਲੇ ਜਿਹੜਾ ਟਕਰਾਅ ਦੀ ਲਾਈਨ ਮੈਜ਼ ਤਾਕਤ ਦਾ ਵਿਖਾਲਾ ਹੈ ਜਾਂ ਇਸ ਨਾਲ ਡੂੰਘੇ ਆਰਥਿਕ ਹਿੱਤ ਵੀ ਜੁੜੇ ਹੋਏ ਹਨ, ਯਾਨੀ ਕਿ ਇਹ ਜੀਓ ਪੋਲੀਟੀਕਲ ਗੇਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਇੰਡੀਆਨਾ, ਮਿਸ਼ੀਗਨ, ਇਸ ਸਾਰੀ ਬੈਲਟ ਦੇ ਵੀਰਾਂ ਭੈਣਾਂ ਤੋਂ ਮਾਫੀ ਚਾਹੁੰਦੇ ਹਾਂ ਜੀ, ਕਿਉਂਕਿ ਅਸੀਂ ਕੱਲ ਫਲਾਈ ਕਰਨਾ ਸੀ ਔਰ ਸਾਊਥ ਬੈਂਡ ਜਿੱਥੇ ਵੀਰ ਭੋਲਾ ਸਿੰਘ ਹੋਰਾਂ ਦਾ ਸਮਾਗਮ ਸੀ, ਡਿਟਰੋਇਟ ਵੀ ਮੀਟਿੰਗਸ ਰੱਖੀਆਂ ਹੋਈਆਂ ਸੀ ਔਰ ਕਲਾਮਾਜ਼ੂ ਵੀ, ਔਰ ਅਚਾਨਕ ਸਨੋ ਸਟੋਰਮ ਅੱਜ ਜਿਹੜੇ ਨੇ ਰਾਤ ਨੂੰ ਸ਼ੁਰੂ ਹੋਣਾ ਥੋੜੇ ਲੇਟ ਆਵਰਸ ਜੀ, ਔਰ ਉਹਦੀ ਵਜ੍ਹਾ ਕਰਕੇ ਸਾਰੀਆਂ ਫਲਾਈਟਸ ਕੈਂਸਲਡ ਨੇ। ਔਰ ਇਸ ਲਈ ਜਿਨ੍ਹਾਂ ਨੂੰ ਸਾਡੀ ਇੰਤਜ਼ਾਰ ਸੀ ਔਰ ਸਾਡੇ ਅੰਦਰ ਵੀ ਚਾਹ ਸੀ ਕਿ ਅਸੀਂ ਮਿਲਣਾ, ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਔਰ ਆਉਣ ਵਾਲੇ ਸਮੇਂ 'ਚ ਜਦੋਂ ਵੀ ਕੋਈ ਹੋਰ ਢੁਕਵਾਂ ਯੋਗ ਟਾਈਮ ਹੋਇਆ ਤੇ ਅਸੀਂ ਇਸ ਬੈਲਟ ਦੇ ਆਪਣੇ ਵੀਰਾਂ ਭੈਣਾਂ ਦੇ ਦੀਦਾਰ ਕਰਾਂਗੇ। ਅੱਜ ਦੇ ਪ੍ਰੋਗਰਾਮ ਨੂੰ ਕੈਲੀਫੋਰਨੀਆ ਤੋਂ ਵੀਰ ਪ੍ਰੀਤ ਸਿੰਘ ਬੈਣੀਪਾਲ ਉਹਨਾਂ ਨੇ ਸਪਾਂਸਰ ਕੀਤਾ ਔਰ ਜਿਵੇਂ ਤੁਸੀਂ ਉਹਨਾਂ ਦਾ ਮੈਸੇਜ ਦਿੱਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡੀ ਯੰਗਰ ਜਨਰੇਸ਼ਨ ਖਾਸ ਤੌਰ ਤੇ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੀ ਹੈ। ਕਿਉਂਕਿ ਅਸੀਂ ਜਦੋਂ ਲਗਭਗ 30-32 ਸਾਲ ਪਹਿਲਾਂ ਇਸ ਸਾਰੇ ਫੀਲਡ ਨੂੰ ਅਮਰੀਕਾ ਦੀ ਧਰਤੀ ਤੇ ਸ਼ੁਰੂ ਕੀਤਾ ਤੇ ਮੈਨੂੰ ਯਾਦ ਹੈ ਕਿ ਜਿਹੜਾ ਡਾਇਰੈਕਟ ਕਮਿਊਨੀਕੇਸ਼ਨ ਤਾਂ ਦੀਵਾਨਾਂ ਦੇ ਵਿੱਚ ਹੀ ਹੁੰਦੀ ਸੀ, ਤੁਸੀਂ ਐਡਰੈਸ ਕਰਦੇ ਸੀ ਔਰ ਮੈਂ ਇੱਕ ਪੈਟਰਨ ਜਿਹੜਾ 1991 'ਚ ਫੋਲੋ ਕੀਤਾ ਉਸ ਪੀਰੀਅਡ 'ਚ ਇਹਨੂੰ ਬਹੁਤ ਪਸੰਦ ਕੀਤਾ ਗਿਆ ਥਰੂ ਆਊਟ ਅਮਰੀਕਾ, ਕੈਨੇਡਾ, ਕਿਉਂਕਿ ਉਹ ਪੀਰੀਅਡ ਸੀ 91 ਬਿਗਨਿੰਗ ਦਾ, ਜਦੋਂ ਜੂਨ 1984 ਤੋਂ ਬਾਅਦ ਜਿਹੜਾ ਦੁਨੀਆ ਭਰ ਦੇ ਵਿੱਚ ਸਿੱਖਾਂ 'ਚ ਇੱਕ ਜਜ਼ਬਾਤੀ ਉਭਾਰ ਸੀ ਉਹ ਠੰਡਾ ਹੋ ਚੁੱਕਾ ਸੀ। ਕਿਉਂਕਿ ਆਲਰੇਡੀ ਇੰਡੀਅਨ ਏਜੰਸੀਆਂ ਨੇ 1985 ਦੇ ਵਿੱਚ ਏਅਰ ਇੰਡੀਆ ਡਿਜ਼ਾਸਟਰ ਕਰਵਾ ਕੇ ਜਿਹਦਾ ਮਾਸਟਰਮਾਈਂਡ ਰਿਪੁਦਮਨ ਸਿੰਘ ਮਰਕ ਅੱਜ ਕੱਲ੍ਹ ਮੋਦੀ ਦੇ ਗੁਣ ਗਾਇਨ ਕਰ ਰਿਹਾ। ਸੋ ਆਲਰੇਡੀ ਇੰਟਰਨੈਸ਼ਨਲੀ ਜਿਹੜੀ ਥੋੜ੍ਹੀ ਬਹੁਤ ਪਹਿਲਾਂ ਸਿੰਪੈਥੀ ਅਮਰੀਕਨ ਕਾਂਗਰਸਮੈਨ, ਸੈਨੇਟਰ ਜਾਂ ਦੂਸਰੇ ਤਬਕੇ 'ਚ ਸੀ ਉਹ ਬਿਲਕੁਲ ਟੁੱਟ ਚੁੱਕੀ ਸੀ। ਔਰ ਨਾਲ ਦੀ ਨਾਲ ਕਿਉਂਕਿ ਉੱਥੇ ਵੀ ਭਾਰਤੀ ਹਕੂਮਤ ਨੇ ਇਹ ਇੱਕ ਪਾਸੇ ਆਪਣਾ ਨੈਗੇਟਿਵ ਪ੍ਰੋਪੇਗੈਂਡਾ ਸ਼ੁਰੂ ਕੀਤਾ ਹੋਇਆ ਸੀ। ਹਾਲਾਂ ਸਿੱਖਾਂ ਨੇ ਤਾਂ ਉਹ ਪ੍ਰੋਪੇਗੈਂਡਾ ਬਾਏ ਨਹੀਂ ਕੀਤਾ 84 ਤੋਂ ਇੱਕਦਮ ਬਾਅਦ, ਲੇਕਿਨ ਫਿਰ ਜਿਹੜਾ ਦੂਸਰਾ ਉਹਨਾਂ ਨੇ ਜਿਹੜਾ ਏਜੰਸੀਆਂ ਦਾ ਫੁੱਲ ਫਲੈਜਡ ਆਪਰੇਸ਼ਨ ਸੀ, ਆਪਰੇਸ਼ਨ ਬਲੈਕ ਥੰਡਰ 1 ਜਿਹਨੂੰ ਇਹਨਾਂ ਨੇ ਨਾਂ ਦਿੱਤਾ, ਔਰ ਇਹ ਆਪਰੇਸ਼ਨ ਬਲੈਕ ਥੰਡਰ ਇਹਨਾਂ ਦੇ ਆਪਣੇ ਏਜੰਸੀਆਂ ਦੇ ਬੰਦੇ, ਇਹਨਾਂ ਨੇ ਸਿੱਖੀ ਬਾਣੇ ਵਾਲੇ ਜਿਹੜੇ ਨੇ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਵਾਏ। ਬਹੁਤ ਸਾਰੇ ਉੱਥੇ ਜਿਹੜੇ ਨੇ ਗੈਰ ਇਖਲਾਕੀ ਕੰਮ ਹੋਏ। ਉਹਨਾਂ ਨੇ ਲੋਕਾਂ ਨੂੰ ਜਿਨ੍ਹਾਂ ਇਲਾਕਿਆਂ ਦੇ ਵਿੱਚ ਥੋੜ੍ਹੇ ਬਹੁਤ ਖਾਂਦੇ ਪੀਂਦੇ ਟੱਬਰ ਸੀ ਉੱਥੋਂ ਚਿੱਠੀਆਂ ਲਿਖ ਕੇ ਕਿ ਇੰਨਾ ਪੈਸਾ ਲੈ ਕੇ ਕਮਰਾ ਨੰਬਰ ਫਲਾਣੇ 'ਚ ਆ ਜਾਓ, ਢਿਮਕਾ ਨੰਬਰ 'ਚ ਆ ਜਾਓ। ਸੋ ਕੁੱਲ ਮਿਲਾ ਕੇ ਇਸ ਮਾਹੌਲ ਨੂੰ ਉਹਨਾਂ ਨੇ ਸਿਰਜਿਆ ਔਰ ਬਾਅਦ ਦੇ ਵਿੱਚ ਏਜੰਸੀਆਂ ਨੇ, ਕਿਉਂਕਿ ਉਦੋਂ ਤੱਕ KP ਗਿੱਲ ਨੂੰ ਹੈਲਮ ਆਫ ਅਫੇਅਰਸ 'ਤੇ ਲੈ ਆਏ ਹੋਏ ਸੀ, ਔਰ ਬਾਅਦ ਦੇ ਵਿੱਚ ਇਹ ਜਿਹੜਾ ਮੈਂ 88 ਦੀ ਗੱਲ ਕਰ ਰਿਹਾ ਕਿਉਂਕਿ ਪਹਿਲਾ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਇਹਨਾਂ ਨੇ ਪਹਿਲਾ ਆਪਰੇਸ਼ਨ, ਉਹ ਤਾਂ ਖਾਲਿਸਤਾਨ ਦੀ ਡੈਕਲੇਰੇਸ਼ਨ ਤੋਂ ਬਾਅਦ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਅਤੇ 30 ਅਪ੍ਰੈਲ ਨੂੰ ਨੈਸ਼ਨਲ ਗਾਰਡਸ ਜਿਹੜੇ ਨੇ ਪਹਿਲੀ ਵਾਰ ਸੈਂਟਰਲ ਫੋਰਸਿਸ ਇਸਤੇਮਾਲ ਹੋਈਆਂ। ਫੌਜ ਜੂਨ 84 ਤਾਂ ਫੌਜ ਹੋਈ, ਪਰ ਇਹ ਜਿਹੜੇ ਨੈਸ਼ਨਲ ਗਾਰਡਸ ਇਹਨਾਂ ਨੇ ਬਣਾਏ ਇਹ 30 ਅਪ੍ਰੈਲ ਨੂੰ ਦਰਬਾਰ ਸਾਹਿਬ ਦੇ ਅੰਦਰ ਵਾੜੇ ਗਏ ਔਰ ਉੱਥੇ ਕਈ ਅਖੰਡ ਪਾਠ ਸਾਹਿਬ ਖੰਡਿਤ ਹੋਏ, ਕੁਝ ਸ਼ਹੀਦੀਆਂ ਵੀ ਹੋਈਆਂ। ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਐਕਟਿੰਗ ਜਥੇਦਾਰ ਬਣਾਏ ਗਏ ਸੀ ਅਕਾਲ ਤਖਤ ਸਾਹਿਬ ਦੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲੇਕਿਨ ਜਿਹੜਾ ਇਹਨਾਂ ਨੇ ਮਨਸ਼ਾ ਦੱਸੀ ਸੀ ਕਿ ਜੀ ਅਸੀਂ
ਜਿਹੜੇ ਪੰਥਕ ਕਮੇਟੀ ਦੇ 5 ਮੈਂਬਰਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਉਹਨਾਂ ਨੂੰ ਫੜਨਾ, ਉਸ 'ਚੋਂ ਨਾ ਕਾਮਯਾਬ ਹੋਏ ਕਿਉਂਕਿ ਉਹ ਐਲਾਨ ਕਰਨ ਦੇ ਨਾਲ ਹੀ ਆਪਣਾ ਪਹਿਰਾਵਾ ਬਦਲ ਕੇ ਦਰਬਾਰ ਸਾਹਿਬ ਕੰਪਲੈਕਸ 'ਚੋਂ ਨਿਕਲ ਗਏ। ਇਹ ਜਿਹੜਾ ਦੂਸਰਾ ਸੋ ਕਾਲਡ ਇਹਨਾਂ ਨੇ, ਕਿਉਂਕਿ ਲਫ਼ਜ਼ ਜਦੋਂ ਅਸੀਂ ਆਪਰੇਸ਼ਨ ਜਾਂ ਉਹਨਾਂ ਦਾ ਕੋਡ ਨੇਮ ਵਰਤਦੇ ਤੇ ਇਹ ਦੱਸਣ ਲਈ ਹੈ ਕਿਉਂਕਿ ਬਹੁਤ ਸਾਰੀ ਡਾਕੂਮੈਂਟੇਸ਼ਨ ਉਸ ਨਾਂ ਥੱਲੇ ਇਹਨਾਂ ਨੇ ਕੀਤੀ ਹੋਈ ਹੈ ਔਰ ਇਹਨਾਂ ਨੇ ਬੜੇ ਬੜੇ ਫੈਂਸੀ ਨਾਂ ਜਿਹੜੇ ਨੇ ਉਹ ਦਿੱਤੇ ਸਿੱਖਾਂ ਦੀ ਨਸਲਕੁਸ਼ੀ ਲਈ। ਜਿਵੇਂ ਜੂਨ 84 ਦੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਗਿਆ। ਫਿਰ ਉਸ ਤੋਂ ਇੱਕਦਮ ਬਾਅਦ ਜਿਹੜੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਨੌਜਵਾਨੀ ਫੜ ਕੇ ਗ੍ਰਿਫਤਾਰੀਆਂ ਔਰ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਉਸ ਦਾ ਨਾਂ ਆਪਰੇਸ਼ਨ ਵੁੱਡ ਰੋਜ਼ ਦਿੱਤਾ ਗਿਆ ਕਿ ਜੰਗਲੀ ਗੁਲਾਬ ਦਾ ਫੁੱਲ। ਔਰ ਇਹ ਜਿਹੜਾ ਮੈਂ 30 ਅਪ੍ਰੈਲ 1986 ਨੂੰ ਜਦੋਂ ਕਮਾਂਡੋ ਦਰਬਾਰ ਸਾਹਿਬ ਕੰਪਲੈਕਸ 'ਚ ਅਟੈਕ ਕਰਦੇ ਨੇ, ਅੰਦਰ ਐਂਟਰ ਕਰਦੇ ਨੇ, ਇਹਦਾ ਨਾਮ ਬਲੈਕ ਥੰਡਰ 1 ਦਿੱਤਾ ਗਿਆ ਕਿ ਕਾਲੀ ਗਰਜ, ਇਹਨਾਂ ਦੀਆਂ ਆਪਣੀਆਂ ਕਾਲੀਆਂ ਕਰਤੂਤਾਂ ਦੀ ਲਾਈਨ। ਲੇਕਿਨ ਇਹਨਾਂ ਨੂੰ ਕਿਉਂਕਿ ਜੂਨ 84 ਦੀ ਜਿਹੜੀ ਸਿੱਖਾਂ ਦੀ ਯੋਧਿਆਂ ਦੀ ਰੈਜ਼ਿਸਟੈਂਸ ਸੀ ਉਹ ਬਹੁਤ ਚੁੱਭਦੀ ਸੀ ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਉਹਨਾਂ ਨੇ ਜਿਹੜਾ ਲਾਸਟ ਬ੍ਰੈਥ ਐਂਡ ਬੁਲੇਟ ਤੱਕ ਲੜ ਕੇ ਇਹਨਾਂ ਦੀ ਫੌਜ 72 ਘੰਟੇ ਰੋਕ ਕੇ ਰੱਖੀ। ਸੋ ਇਹ ਜਿਹੜਾ ਇੱਕ ਸਿੰਘਾਂ ਦੀ ਬਹਾਦਰੀ ਦਾ ਇੱਕ ਛਾਪ ਬਣੀ ਸੀ ਉਹਨੂੰ ਵੀ ਉਹ ਤੋੜਨਾ ਚਾਹੁੰਦੇ ਸੀ ਔਰ ਇਹਨੂੰ ਦਰਬਾਰ ਸਾਹਿਬ 'ਤੇ ਹਮਲੇ ਨੂੰ ਇੱਕ ਆਮ ਜਿਹੀ ਘਟਨਾ ਬਣਾਉਣਾ ਚਾਹੁੰਦੇ ਸੀ। ਇਹੀ ਕਾਰਨ ਹੈ ਕਿ ਜਿਹੜਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ 2 ਦਾ ਜਿਹਨੂੰ ਨਾਂ ਦਿੱਤਾ ਹੈ ਔਰ ਇਹਨਾਂ ਨੇ ਜਿਸ ਅੰਦਾਜ਼ 88 ਦੇ ਵਿੱਚ ਇਸ ਨੂੰ ਸਰੰਜਾਮ ਦਿੱਤਾ ਉਹ ਸਾਰੇ ਉਹਨਾਂ ਦੇ ਬੰਦੇ ਸੀ। ਲੇਕਿਨ ਦੁਨੀਆ ਭਰ ਦਾ ਮੀਡੀਆ ਸੱਦਿਆ ਗਿਆ, ਈਵਨ ਅੰਮ੍ਰਿਤਸਰ ਦੇ ਵਿੱਚ ਵੀ ਕਰਫਿਊ ਨਹੀਂ ਸੀ ਲਾਇਆ ਗਿਆ, ਸਿਰਫ ਦਰਬਾਰ ਸਾਹਿਬ ਦੀ ਆਲੇ ਦੁਆਲੇ। ਔਰ ਉਹਨਾਂ ਦੇ ਸਨਾਈਪਰ ਸ਼ੂਟਰ ਜਿਹੜੇ ਨੇ ਉਹ ਉੱਚੀਆਂ ਬਿਲਡਿੰਗਾਂ 'ਤੇ ਬਹਿ ਗਏ ਔਰ ਇੰਟਰਨੈਸ਼ਨਲ ਮੀਡੀਆ ਔਰ ਦੂਜਾ ਅਖੀਰ ਦੱਸਿਆ ਕਿ ਜੀ ਕਿਵੇਂ 110 ਦੇ ਕਰੀਬ ਬੰਦੇ ਉਹ ਲੰਬੇ ਚੋਲੇ ਪਾਏ ਹੋਏ ਔਰ ਬਾਹਾਂ ਖੜੀਆਂ ਕਰਕੇ ਅੰਦਰੋਂ ਨਿਕਲੇ ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਕੀ। ਔਰ ਉਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਉਹਨਾਂ ਤੋਂ ਇਸ ਕਿਸਮ ਦੀਆਂ ਕਾਲੀਆਂ ਕਰਤੂਤਾਂ ਕਰਵਾਈਆਂ ਹੋਈਆਂ ਸੀ ਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰਾਹਤ ਸੀ ਕਿ ਇਹਨਾਂ ਤੋਂ ਜਾਨ ਛੁੱਟੀ ਹੈ, ਪਰ ਮਕਸਦ ਬਦਨਾਮੀ ਵੀ ਸੀ ਔਰ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਇਸ ਕਿਸਮ ਦੇ ਲੋਕਾਂ ਨੂੰ ਵਾੜ ਕੇ ਜੂਨ 84 ਦੀ ਗਲੋਰੀ ਨੂੰ ਧੁਮਰਾ ਕਰਨਾ ਵੀ ਸੀ। ਕਿਉਂਕਿ ਜੋ ਪ੍ਰਚਾਰ ਜੂਨ 84 ਬਾਰੇ ਇਹਨਾਂ ਨੇ ਕੀਤਾ ਸੀ ਇੱਕਦਮ ਬਾਅਦ ਕਿ ਜੀ ਉੱਥੋਂ ਔਰਤਾਂ ਮਿਲੀਆਂ, ਪ੍ਰੈਗਨੈਂਟ ਔਰਤਾਂ ਮਿਲੀਆਂ, ਉੱਥੋਂ ਡਰੱਗਸ ਮਿਲੇ, ਉੱਥੋਂ ਇਹ ਮਿਲੇ, ਜਿਹੜਾ ਬਾਅਦ 'ਚ ਉਹਨਾਂ ਨੇ ਹਾਲਾਂ ਡਿਨਾਈ ਕੀਤਾ। ਲੇਕਿਨ ਇੱਕ ਵਾਰ ਇਸ ਕਿਸਮ ਦਾ ਪ੍ਰੋਪੇਗੈਂਡਾ ਪੂਰੇ ਜ਼ੋਰ ਨਾਲ ਕੀਤਾ ਹੋਇਆ ਸੀ। ਸੋ ਇਹ ਇੱਕਦਮ ਬਾਅਦ ਜਿਹੜਾ ਇਹਨਾਂ ਦੀ ਇਸ ਕਿਸਮ ਦੀ ਕਾਰਵਾਈ ਸੀ, ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਾਂ ਦੂਜੇ ਕੋਈ ਤੁਹਾਡੇ ਕੋਲ ਸਾਧਨ ਹੀ ਨਹੀਂ ਸੀ ਕਿ ਤੁਸੀਂ ਕੋਈ ਗੱਲ ਕਰੋ। ਔਰ ਇਸ ਤੋਂ ਇਲਾਵਾ ਫਿਰ 88 ਤੋਂ ਲੈ ਕੇ 90-91 ਤੱਕ ਹੋਰ ਘਟਨਾਵਾਂ ਜਿਹੜੀਆਂ ਪੰਜਾਬ 'ਚ ਇਹਨਾਂ ਨੇ ਜਿਹੜੇ ਬਲੈਕ ਕੈਟਸ ਜੁਝਾਰੂ ਕਾਡਰ ਦੇ ਵਿੱਚ ਵਾੜੇ, ਉਹਨਾਂ ਰਾਹੀਂ ਇਸ ਕਿਸਮ ਦੀਆਂ ਕਰਤੂਤਾਂ ਕਰਵਾਈਆਂ ਗਈਆਂ ਸੀ ਕਿ ਬਾਹਰ ਜਿਹੜੀ ਜਦੋਂ ਅਸੀਂ 91 ਦੇ ਵਿੱਚ ਨਵੰਬਰ 'ਚ ਇਸ ਸੇਵਾ ਨੂੰ ਸ਼ੁਰੂ ਕੀਤਾ ਤੇ ਇੱਕ ਬਹੁਤ ਲੋ ਸੀ, ਡਿਕਲਾਈਨ ਸੀ, ਕੋਈ ਕਿਸੇ ਦੀ ਹਮਦਰਦੀ ਨਹੀਂ ਸੀ, ਰਾਦਰ ਕੋਈ ਫੇਸ ਨਹੀਂ ਸੀ ਕਰਨਾ ਚਾਹੁੰਦਾ ਦੂਸਰੇ ਨੂੰ। ਔਰ ਅਸੀਂ ਜਦੋਂ ਨਵੰਬਰ 91 ਤੋਂ ਇਸ ਦੀ ਸ਼ੁਰੂਆਤ ਕੀਤੀ ਔਰ ਮੇਰਾ ਇਹ ਪੈਟਰਨ ਸੀ, ਮੈਂ ਕੋਸਟ ਟੂ ਕੋਸਟ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਗਿਆ ਦੀਵਾਨ ਨੂੰ ਐਡਰੈਸ ਕਰਨਾ ਔਰ ਉਸ ਤੋਂ ਬਾਅਦ ਆਪਣੇ ਐਡਰੈਸ ਦੇ ਵਿੱਚ ਮੈਂ ਕਹਿੰਦਾ ਸੀ ਕਿ ਜਿਉਂ ਹੀ ਦੀਵਾਨ ਖਤਮ ਹੋਏਗਾ ਔਰ ਉਸ ਤੋਂ ਬਾਅਦ ਜਿਨ੍ਹਾਂ ਨੂੰ ਵੀ ਕੋਈ ਸਵਾਲ ਨੇ, ਜਿਨ੍ਹਾਂ ਦੇ ਕੋਈ ਕਾਮੈਂਟ ਨੇ, ਜਿਨ੍ਹਾਂ ਦੀਆਂ ਕੋਈ ਗ੍ਰੀਵੈਂਸਿਸ ਨੇ, ਉਹ ਰੁਕਣ ਔਰ ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਸੁਣਾਂਗੇ ਔਰ ਗੱਲਬਾਤ ਕਰਾਂਗੇ। ਸੋ ਕਈ ਵਾਰ 100 150 ਜਿਹੜੇ ਨੇ ਉਹਨਾਂ 'ਚ ਕਈ ਵਾਰ ਤਿੱਖੀਆਂ ਝੜਪਾਂ ਵਾਲਾ ਮਾਹੌਲ ਵੀ ਬਣਨ ਵਾਲਾ ਹੁੰਦਾ ਸੀ, ਕੁਛ ਜੈਨੂਅਨਲੀ ਗਰੀਵਡ ਸੀ, ਕੁਛ ਜਿਹੜੇ ਨੇ ਸਰਕਾਰੀ ਪ੍ਰੋਪੇਗੈਂਡੇ ਦਾ ਸ਼ਿਕਾਰ ਸੀ। ਸੋ ਮੈਂ ਇੱਕ ਕਮਿਊਨੀਕੇਸ਼ਨ ਦੀ ਗੱਲ ਕਰ ਰਿਹਾ। ਸੋ ਉਹ ਜਿਹੜਾ ਅਮਰੀਕਾ ਕੈਨੇਡਾ ਭਾਰਤ ਦੇ ਵਿੱਚ 1 to 1 ਔਰ ਮੈਨੂੰ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਭਰੋਸਾ ਸੀ ਔਰ ਹੈ ਕਿ ਸਾਡਾ ਕੇਸ ਇੰਨਾ ਸੱਚ, ਹੱਕ, ਇਨਸਾਫ 'ਤੇ ਆਧਾਰਿਤ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਕੋਰਟ, ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟੀਨੀ ਨੂੰ ਸਟੈਂਡ ਕਰ ਸਕਦਾ। ਸੋ ਕਿਉਂਕਿ ਉਸ ਤੋਂ ਪਹਿਲਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਇਹੋ ਜਿਹਾ ਬਣ ਗਿਆ ਸੀ, ਸਾਡੇ ਵੀ ਜਿਹੜੇ ਬਹੁਤ ਗਰਮ ਸੁਭਾਅ ਦੇ, ਤੱਤੇ ਜਾਂ ਜਜ਼ਬਾਤੀ ਹੋਏ ਵੀਰ ਸੀ
ਜਿਹੜਾ ਵੀ ਕੋਈ ਜੈਨੂਇਨ ਸਵਾਲ ਵੀ ਕਰਦਾ ਸੀ ਉਹਦੇ ਤੇ ਗਦਾਰ ਦਾ ਲੇਬਲ ਲਾ ਦਿੰਦੇ ਸੀ ਜਾਂ ਮਾਰਨ ਕੁੱਟਣ ਵਾਲਾ ਕੰਮ ਤਾਂ ਆਮ ਜਿਹਾ ਸੀ। ਪਰ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਔਰ ਅੱਜ ਵੀ ਮੈਂ ਸਮਝਦਾ ਵੀ ਸਾਨੂੰ ਈਵਨ ਆਪਣਾ ਕੇਸ ਪਲੀਡ ਕਰਨ ਲਈ ਉੱਚੀ ਆਵਾਜ਼ ਕਰਨ ਦੀ ਲੋੜ ਵੀ ਨਹੀਂ ਹੈ, ਸ਼ਾਊਟ ਕਰਨ ਦੀ ਲੋੜ ਨਹੀਂ। ਤੁਸੀਂ ਫੈਕਟਸ ਜਦੋਂ ਸਾਹਮਣੇ ਰੱਖਦੇ ਹੋ ਤੇ ਅਲਟੀਮੇਟਲੀ ਜਿਹੜੀ ਬੈਸਟ ਜਜਮੈਂਟ ਹੁੰਦੀ ਹੈ ਉਹ ਤਾਂ ਲੋਕਾਂ ਦੀ ਹੁੰਦੀ ਹੈ। ਜੇ ਤੁਸੀਂ ਆਪਣਾ ਕੇਸ ਖੂਬਸੂਰਤੀ ਦੇ ਨਾਲ, ਤੱਥਾਂ ਦੇ ਨਾਲ, ਬਿਨਾਂ ਕਿਸੇ ਬਾਇਸ ਤੋਂ ਪੇਸ਼ ਕਰਦੇ ਹੋ, ਜਿੱਥੇ ਤੁਸੀਂ ਗਲਤ ਹੋ ਉਸ ਨੂੰ ਤੁਸੀਂ ਮੰਨਦੇ ਹੋ ਤੇ ਹਮਦਰਦੀ ਤੁਹਾਡੇ ਨਾਲ ਹੁੰਦੀ ਹੈ। ਔਰ ਇਹ ਕੇਸ ਸਾਡਾ, ਜਿਵੇਂ ਮੈਂ ਕਿਹਾ ਹੈ ਵੀ ਇਹ ਕਿਸੇ ਵੀ ਦੁਨੀਆ ਦੀ ਅਦਾਲਤ ਦੀ ਜਿਹੜੀ ਹੈ ਉਹ ਸਕਰੂਟਨੀ ਉਹਨੂੰ ਸਟੈਂਡ ਕਰ ਸਕਦਾ। ਸੋ ਇਹ ਇੱਕ ਬੜਾ ਇਫੈਕਟਿਵ ਤਰੀਕਾ ਉਦੋਂ ਸਾਹਮਣੇ ਆਇਆ। ਫਿਰ ਜਿਵੇਂ ਮੈਂ ਅਕਸਰ ਦੱਸਿਆ ਕਿ ਅਸੀਂ 92-93 ਦੇ ਵਿੱਚ ਜਿਹੜੀ ਚੜ੍ਹਦੀ ਕਲਾ ਅਖਬਾਰ ਆਲਰੇਡੀ ਚੱਲਦੀ ਸੀ ਔਰ ਥੋੜ੍ਹਾ ਬਹੁਤ ਕ੍ਰਾਈਸਿਸ ਉਹਦੇ 'ਚ ਆਇਆ, ਉਸ ਦੇ ਮੈਂ ਜਿਹੜਾ ਐਡੀਟੋਰੀਅਲ ਬੋਰਡ ਉਹ ਐਡੀਟੋਰੀਅਲ ਬੋਰਡ ਦਾ ਜਿਹੜਾ ਉਹ ਚੀਫ ਦੇ ਤੌਰ 'ਤੇ ਐਡੀਟੋਰੀਅਲ ਲਿਖਣੇ ਸ਼ੁਰੂ ਕੀਤੇ, ਜਿਹੜਾ ਕੋਵਿਡ ਦੇ ਚਲਦਿਆਂ ਤੱਕ ਇਹ ਵਰੇ 'ਚ ਰਹੇ। ਇਹ ਵੀ ਇੱਕ ਆਪਣੇ ਢੰਗ ਦੇ ਨਾਲ ਜਿਹੜਾ ਅਸੀਂ ਚੜ੍ਹਦੀ ਕਲਾ ਜਿੱਥੇ ਹੋਰ ਵੀ ਲੇਖ ਔਰ ਦੂਸਰੇ ਛਾਪਦਾ ਸੀ, ਸਰੀ ਤੋਂ ਛਪਦੇ ਹਾਂ, ਉੱਥੇ ਐਡੀਟੋਰੀਅਲ ਹਰ ਹਫਤੇ, ਕਿਉਂਕਿ ਹਫਤਾਵਾਰੀ ਸੀ ਚੜ੍ਹਦੀ ਕਲਾ, ਇਹ ਦੁਨੀਆ ਦੇ ਮਸਲਿਆਂ ਨੂੰ ਵੀ ਜਿਹੜਾ ਹੈ ਉਹ ਇੱਕ ਸਿੱਖੀ ਨਜ਼ਰੀਏ ਤੋਂ ਔਰ ਪੰਜਾਬੀ ਜ਼ਬਾਨ ਦੇ ਵਿੱਚ ਉਸ ਨੂੰ ਡਿਸਕਸ ਕਰਦਾ ਸੀ। ਔਰ ਮੈਂ ਜਿਵੇਂ ਕੱਲ੍ਹ ਸ਼ਾਮ ਨੂੰ ਸਾਡੇ ਮਹਿਮਾਨ ਵੀ ਆਏ ਹੋਏ ਸੀ ਕੁਛ ਮਿਲਣ ਵਾਲੇ, ਔਰ ਕੁਦਰਤੀ ਸਾਡੇ ਮਿੱਤਰ ਔਰ ਬੜੇ ਵਿਊਅਰ ਸਾਡੇ ਪਿਆਰੇ ਅੰਸਾਰੀ ਸਾਹਿਬ ਜਿਹੜੇ ਸਾਨੂੰ ਆ ਕੇ ਇੱਥੇ ਮਿਲੇ ਵੀ, ਉਹਨਾਂ ਦਾ ਬੇਟਾ ਇੱਥੇ ਬਰੁਕਲਿਨ ਰਹਿੰਦਾ ਹੈ, ਉਹਨਾਂ ਵੱਲੋਂ ਕੱਲ੍ਹ ਇੱਕ ਮੇਲ 'ਚ ਲੈਟਰ ਆਇਆ, ਇੱਕ ਛੋਟਾ ਸੀ ਐਨਵੈਲਪ, ਔਰ ਉਹਦੇ 'ਚ ਮੈਂ ਦੇਖਿਆ ਵੀ ਇੱਕ ਬੜੀ ਖੂਬਸੂਰਤ ਨੈਕਟਾਈ ਸੀ ਔਰ ਉਹ ਉਹਨਾਂ ਵੱਲੋਂ ਸੀ। ਉਹਨਾਂ ਦੇ ਬੇਟੇ ਨੇ ਲਿਖਿਆ ਕਿ ਮੇਰੇ ਡੈਡੀ ਲਾਹੌਰ ਤੋਂ ਤੁਹਾਡਾ ਪ੍ਰੋਗਰਾਮ ਰੋਜ਼ਾਨਾ ਸ਼ੌਕ ਨਾਲ ਦੇਖਦੇ ਨੇ ਤੇ ਉਹਨਾਂ ਨੇ ਤੁਹਾਨੂੰ ਇਹ ਗਿਫਟ ਭੇਜੀ ਹੈ। ਹੁਣ ਮੈਂ ਔਰ ਅੱਜ ਹੀ ਖਾਲਸਾ ਫਰਨੀਚਰ ਟੋਰਾਂਟੋ ਤੋਂ ਉਹਨਾਂ ਦੇ ਸਰ ਸਾਹਿਬ ਦੀ ਕਾਲ ਵੀ ਆਈ ਤੇ ਉਹ ਵੀ ਜ਼ਿਕਰ ਕਰ ਰਹੇ ਸੀ ਕਿ ਵੀ ਇਹ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਵੀ ਕਹਿਣਾ ਸੀ, ਉਹ ਕਹਿੰਦਾ ਵੀ ਸਾਡੇ ਕੋਲ ਜਦੋਂ ਪਾਕਿਸਤਾਨੀ ਕਸਟਮਰ ਆਉਂਦੇ ਨੇ, ਉਹ ਵੱਡਾ ਉਹਨਾਂ ਦਾ ਫਰਨੀਚਰ ਮੈਨੂਫੈਕਚਰਿੰਗ ਦਾ ਕੰਮ ਹੈ ਗਲੋਬਲ ਲੈਵਲ ਦਾ, ਤੇ ਉਹ ਕਹਿੰਦੇ ਨੇ ਕਿ ਵੀ ਜਦੋਂ ਹੀ ਉਹ ਕਰਦੇ ਨੇ ਉਹ TV 84 ਦਾ ਜ਼ਿਕਰ ਕਰਨਗੇ। ਉਹ ਕਹਿੰਦੇ ਜੀ ਇੰਨੇ ਪਾਕਿਸਤਾਨੀ ਵੀਰ ਭੈਣਾਂ ਨਾਲ ਜੁੜੇ ਹੋਏ ਨੇ ਤੁਹਾਡੇ, ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਿਹੜਾ ਡਾਇਲੌਗ ਓਪਨ ਕੀਤਾ ਹੈ ਔਰ ਇਹ ਜਿਹੜੇ ਬਹੁਤ ਸਾਰੇ ਹਨੇਰਾ ਇਹਨਾਂ ਨੇ ਬਣਾਇਆ ਹੋਇਆ ਸੀ 47 ਦੇ ਦੌਰ ਨੂੰ ਔਰ ਇਤਿਹਾਸ ਨੂੰ। ਸੋ ਮੈਂ ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਵੀਰਪ੍ਰੀਤ ਸਿੰਘ ਬੈਣੀਪਾਲ ਹੋਰਾਂ ਵੱਲੋਂ ਮੀਡੀਆ ਦੇ ਇੰਪੋਰਟੈਂਸ ਦੀ, ਸੋ ਅਸੀਂ ਇਸ ਸਫ਼ਰ ਨੂੰ 1 to 1 ਉਸ ਜ਼ਮਾਨੇ 'ਚ ਅਰਲੀ 90s ਫਿਰ ਪ੍ਰਿੰਟ ਮੀਡੀਆ ਰਾਹੀਂ, ਫਿਰ ਜ਼ਾਹਰ ਹੈ ਰੇਡੀਓ ਵੇਵਸ, ਔਰ ਜਿਵੇਂ ਮੈਂ ਅਕਸਰ ਜ਼ਿਕਰ ਕਰਦਾ ਅੱਜ ਦੀ ਆਵਾਜ਼ ਪ੍ਰੋਗਰਾਮ ਸਰ ਸੁਖਦੇਵ ਸਿੰਘ ਗਿੱਲ ਜਿਹੜੇ ਲਗਭਗ ਪਿਛਲੇ 25 ਸਾਲ ਤੋਂ ਰਨ ਕਰਦੇ ਨੇ, ਉਸ ਦੇ ਉੱਤੇ ਮੈਂ ਰੈਗੂਲਰਲੀ ਹੁੰਦਾ। ਸੋ ਇਹ ਅਸੀਂ ਇਹ ਸਮਝਦੇ ਹਾਂ ਕਿ ਵੀ ਅੱਜ ਦੇ ਪੀਰੀਅਡ 'ਚ ਇਲੈਕਟ੍ਰੋਨਿਕ ਮੀਡੀਆ ਔਰ ਖ਼ਾਸ ਤੌਰ 'ਤੇ ਜਿਵੇਂ TV 84 ਨੇ ਪਿਛਲੇ 9-10 ਸਾਲ ਦੇ ਵਿੱਚ ਇੱਕ ਆਪਣੀ ਥਾਂ ਬਣਾਈ ਹੈ, ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਸਾਡੀ ਯੰਗਰ ਕਿਉਂਕਿ ਇਹ ਜਨਰੇਸ਼ਨ ਨੇ, ਇਹ ਬਿਲਕੁਲ ਵੱਖਰੀ ਜਨਰੇਸ਼ਨ ਹੋ ਗਈ। ਅਰਲੀ 90s ਦੀ ਉਹ ਥੋੜ੍ਹੀ ਪ੍ਰਿੰਟ ਮੀਡੀਆ ਨਾਲ ਵੀ ਜੁੜੀ ਸੀ, ਜਾਂ ਉਸ ਤੋਂ ਵੀ ਪਹਿਲਾਂ ਜਿਹੜੇ ਨੇ ਉਹ 1 to 1 ਕੰਟੈਕਟ ਉਹਦੇ ਲਈ ਗੁਰਦੁਆਰੇ ਜਾਂ ਵੱਡੇ ਦੀਵਾਨ ਜਾਂ ਮੇਲੇ ਜਿਹੜੇ ਹੁੰਦੇ ਨੇ, ਇਕੱਠ ਹੁੰਦੇ ਨੇ, ਜਾਂ ਜਿਵੇਂ ਯੂਬਾ ਸਿਟੀ ਔਰ ਦੂਸਰਾ, ਉਹੀ ਇੱਕ ਸੀ ਤੁਹਾਡਾ ਮੀਟਿੰਗ ਪੁਆਇੰਟ ਜਾਂ ਕਮਿਊਨੀਕੇਟਿੰਗ ਪੁਆਇੰਟ। ਪਰ ਇਹ ਜਿਹੜੀ ਪਿਛਲੀ ਦਹਾਈ ਦੇ ਵਿੱਚ ਖਾਸ ਤੌਰ 'ਤੇ ਸੋਸ਼ਲ ਮੀਡੀਆ ਦਾ ਇੱਕ ਰੈਵੋਲੂਸ਼ਨ ਆਇਆ, ਇਸ ਨੇ ਜਿਹੜਾ ਉਹ ਡਬਲ ਐਜਡ ਸਵਾਰਡ ਵਾਂਗੂ ਹੈ, ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਨੈਰੇਟਿਵ ਦੇਣ ਦਾ ਮੌਕਾ ਵੀ ਮਿਲਿਆ, ਬਹੁਤ ਸਾਰੇ ਜਿਹੜੇ ਨੇ ਉਹ ਖਬਰਾਂ ਸਾਂਝੀਆਂ ਕਰਦੇ ਨੇ, ਪੰਜਾਬ 'ਚੋਂ ਵੀ ਕੁਛ ਨਿਕਲਦਾ ਹੈ ਤੇ ਉਹ ਇੱਕਦਮ ਸੋਸ਼ਲ ਮੀਡੀਆ 'ਤੇ ਹੁੰਦਾ ਹੈ। ਫਾਰਮਰ ਮੂਵਮੈਂਟ ਦੇ ਵੇਲੇ ਦੀ ਇੰਟੈਂਸਿਟੀ ਅਸੀਂ ਦੇਖੀ ਕਿ ਡਾਇਸਪੋਰਾ ਸਿੱਖਾਂ ਨੇ ਕਿਵੇਂ ਇਸ ਨੂੰ ਟੂ ਦਾ ਐਡਵਾਂਟੇਜ ਇਸਤੇਮਾਲ ਕੀਤਾ, ਪਰ ਅਸੀਂ ਇਸ ਦੀ ਫਲਿੱਪ ਸਾਈਡ ਵੀ ਦੇਖਦੇ ਹਾਂ ਕਿ ਕਰੈਕਟਰ ਅਸੈਸੀਨੇਸ਼ਨ ਕਿਵੇਂ ਹੁੰਦੀ ਹੈ, ਕਿਵੇਂ ਕੁਛ ਬੀਬੀਆਂ ਜਿਹੜੀਆਂ ਇੱਕ ਸਟੇਜ ਦੇ ਉੱਤੇ ਕਾਫੀ ਐਕਟਿਵ ਸੀ ਇਨੀਸ਼ੀਅਲੀ, ਉਹ ਪਿੱਛੇ ਹਟੀਆਂ ਖਾਲਿਸਤਾਨ ਦੀ ਲਹਿਰ ਨਾਲ ਰਿਲੇਟਡ, ਕਿਉਂਕਿ ਉਹਨਾਂ ਨੂੰ ਜਿਹੜਾ ਉਹਨਾਂ ਬਾਰੇ ਜਿਸ ਕਿਸਮ ਦੀ ਫਿਰ ਨੈਗੇਟਿਵਿਟੀ ਕ੍ਰੀਏਟ ਕੀਤੀ ਜਾਂਦੀ ਹੈ। ਸੋ ਇਸੇ ਤਰ੍ਹਾਂ ਜੇ ਅਸੀਂ ਵੀ ਦੇਖੀਏ ਤੇ ਇਹ ਜੇ ਤੁਸੀਂ ਟਰੋਲਰਸ ਜਾਂ ਦੂਸਰੇ ਨੂੰ ਜਿਹੜੇ ਲੋਕ ਇਹ ਸਮਝਦੇ ਨੇ ਕਿ ਇਹ ਕਿਵੇਂ ਡਿਸਕਰੇਜਿੰਗ ਲਾਈਨ ਹੈ, ਤਾਂ ਫਿਰ ਤਾਂ ਬਹੁਤ ਕੁਛ ਲੇਕਿਨ TV 84 ਇੱਕ ਆਵਾਜ਼ ਬਣ ਕੇ ਜਿਹੜਾ ਪੰਥ ਦੀ, ਖਾਲਿਸਤਾਨ ਦੀ ਆਜ਼ਾਦੀ ਦੀ ਔਰ ਫਰੀडम ਆਫ ਐਕਸਪ੍ਰੈਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਬੇਰੋਕ ਟੋਕ ਔਰ ਅਸੀਂ ਆਪਣੇ ਪਲੇਟਫਾਰਮ ਨੂੰ
ਇਹ ਠੀਕ ਹੈ, ਕੋਵਿਡ ਦੇ ਚਲਦੇ ਆ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਰੁਕਾਵਟ ਆਈ ਹੈ, ਲੇਕਿਨ ਸਾਡਾ ਪਲੇਟਫਾਰਮ ਹਰ ਇੱਕ ਦੇ ਲਈ ਓਪਨ ਹੈ। ਅਸੀਂ ਕਿਸੇ ਜਥੇਬੰਦੀ, ਸਾਡਾ ਇਹ ਮੰਨ ਕੇ ਤੁਰਨਾ ਹੈ ਕਿ ਭਾਈ ਜਿਹੜਾ ਵੀ ਪੰਥ ਦੀ ਚੜ੍ਹਦੀ ਕਲਾ ਲਈ, ਕੌਮੀ ਘਰ ਦੇ ਲਈ ਸਟਰਗਲ ਕਰ ਰਿਹਾ ਉਹ ਸਾਡਾ ਵੀਰ ਹੈ, ਸਾਡੀ ਭੈਣ ਹੈ, ਔਰ ਅਸੀਂ ਹਮੇਸ਼ਾ ਹੀ ਇਹ ਪਲੇਟਫਾਰਮ ਪ੍ਰੋਵਾਈਡ ਕੀਤਾ ਹੈ। ਔਰ ਤੁਹਾਡੇ ਸਭ ਦੇ ਸਹਿਯੋਗ ਨਾਲ ਔਰ ਵੀਰਪ੍ਰੀਤ ਸਿੰਘ ਬੈਣੀਪਾਲ ਵਰਗੇ ਵੀਰਾਂ ਦੇ ਸਹਿਯੋਗ ਨਾਲ ਅਸੀਂ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਵੀ ਆਪਣੀਆਂ ਯੋਗ ਟੀਮਾਂ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਔਰ ਜਿਵੇਂ ਅਸੀਂ ਕਿਹਾ ਵੀ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਰਿਵੀਲ ਕਰਨ ਵਾਲੀ ਖਬਰ ਵੀ ਹੁੰਦੀ ਹੈ, ਜਿਵੇਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਪਹਿਲਾ ਸਕੂਪ ਕੀਤਾ ਭਗਵੰਤ ਮਾਨ ਨੂੰ, ਫਿਰ ਵੀਰ ਰਜਿੰਦਰ ਸਿੰਘ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਗਗਨ ਅਨਮੋਲ ਨੂੰ ਕੀਤਾ, ਔਰ ਹੁਣ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੀ ਜ਼ਮਾਨਤ ਹੋਈ ਹੈ, ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਵੀਰ ਰਜਿੰਦਰ ਸਿੰਘ ਸਬਰਾ ਇਹ ਪਹੁੰਚੇ ਔਰ ਉਹਨਾਂ ਨੇ ਬਿਲਕੁਲ ਪ੍ਰੋਫੈਸਰ ਭੁੱਲਰ ਵਾਲਾ ਸਵਾਲ ਕੀਤਾ, ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਿਲਕੁਲ ਕਲੀਅਰਲੀ ਕੇਜਰੀਵਾਲ ਦੇ ਪੂਰੇ ਪੋਲ ਖੋਲ੍ਹੇ। ਸੋ ਅਸੀਂ ਸਮਝਦੇ ਹਾਂ ਵੀ ਇਹ ਮੀਡੀਆ ਦੀ ਤਾਕਤ ਹੈ, ਔਰ ਜਿਉਂ ਹੀ ਇਸ ਕਿਸਮ ਦੀ ਕੋਈ ਖਬਰ ਜਾਂ ਦੂਸਰੀ ਬਾਹਰ ਜਾਂਦੀ ਹੈ, ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਅੱਜ ਦੇ ਇਨਫੋਰਮੇਸ਼ਨ ਦੇ ਇਸ ਜ਼ਮਾਨੇ ਦੇ ਵਿੱਚ ਸਭ ਤੋਂ ਪਾਵਰਫੁਲ ਹਥਿਆਰ ਇਹੀ ਹੈ। ਸੋ ਅਸੀਂ ਵੀਰ ਪ੍ਰੀਤ ਸਿੰਘ ਬੈਣੀਪਾਲ ਜੀ ਦਾ ਸ਼ੁਕਰੀਆ ਅਦਾ ਕਰਦੇ। ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਚੜ੍ਹਦੀ ਕਲਾ ਐਡੀਟੋਰੀਅਲਸ ਦੇ ਵਿੱਚ ਵੀ ਇੱਕ ਨਵੇਕਲਾਪਨ ਇਹ ਸੀ ਜਿਹੜਾ ਬਾਕੀ ਜਿਹੜੇ ਸਮਕਾਲੀ ਪੇਪਰ 5-6 ਚੱਲਦੇ ਸੀ, ਕੁਝ ਸਰਕਾਰੀ ਕੁਝ ਦੂਸਰੇ, ਕਿ ਉਹਨਾਂ ਦੇ ਵਿੱਚ ਇੰਟਰਨੈਸ਼ਨਲ ਇਸ਼ੂਜ਼, ਕਿਉਂਕਿ ਉਹਨਾਂ ਦਾ ਤਾਂ ਕੋਈ ਟਰੱਕ ਡਰਾਈਵਰ ਸੀ ਇੰਗਲੈਂਡ ਦੇ ਵਿੱਚ, ਜਾਂ ਦੂਜਾ ਇੰਡੋ ਕੈਨੇਡੀਅਨ ਚਲਾਉਣ ਵਾਲਾ, ਜਾਂ ਈਵਨ ਪੁਰੇਵਾਲ ਦੇਸ਼ ਪ੍ਰਦੇਸ਼ UK ਤੋਂ ਕੱਢਦੇ ਸੀ, ਜਾਂ ਦੂਜੇ। ਸੋ ਉਹਨਾਂ ਨੂੰ ਜਿਹੜੀ ਹੈ ਉਹ ਕੋਈ ਦਿਲਚਸਪੀ ਤਾਂ ਦੂਰ ਦੀ ਗੱਲ, ਸਮਝ ਵੀ ਨਹੀਂ ਸੀ ਕਿ ਇੰਟਰਨੈਸ਼ਨਲੀ ਕੀ ਚੱਲ ਰਿਹਾ। ਔਰ ਚੜ੍ਹਦੀ ਕਲਾ ਇੰਟਰਨੈਸ਼ਨਲ ਇਸ ਕਿਸਮ ਦਾ ਇੱਕ ਯੂਨੀਕ ਨਿਊਜ਼ਪੇਪਰ ਬਣਿਆ ਜਿਹਨੇ ਇੰਟਰਨੈਸ਼ਨਲ ਜਿਹੜੇ ਘਟਨਾਵਾਂ ਨੇ, ਜੋ ਕੁਝ ਵਾਪਰ ਰਿਹਾ ਹੈ, ਉਹਨੂੰ ਪੰਜਾਬੀ ਜ਼ਬਾਨ ਦੇ ਵਿੱਚ ਨਹੀਂ ਸਿੱਖ ਪਰਸਪੈਕਟਿਵ ਤੋਂ ਦੇਖਣਾ ਸ਼ੁਰੂ ਕੀਤਾ। ਔਰ ਮੈਂ ਕੱਲ੍ਹ ਵੀ ਇਹ ਗੱਲ ਕਹਿ ਰਿਹਾ ਸੀ, ਮੈਂ ਕਿਹਾ ਕਿ ਜੀ ਸਾਡੇ ਪਾਕਿਸਤਾਨੀ ਵੀਰਾਂ ਨੇ ਜਦੋਂ ਇਨੀਸ਼ੀਅਲੀ ਦੇਖਿਆ ਸੁਣਿਆ, ਮੈਂ ਕਿਹਾ ਬੇਸ਼ੱਕ ਪਾਕਿਸਤਾਨ ਦੀ 65% ਦੀ ਆਬਾਦੀ ਪੰਜਾਬੀ ਸਪੀਕਿੰਗ ਹੈ, ਘਰਾਂ 'ਚ ਵੀ ਪੰਜਾਬੀ ਬੋਲਦੇ ਨੇ, ਠੇਠ ਪੰਜਾਬੀ ਬੋਲਦੇ ਨੇ, ਸਾਰਾ ਸਾਡੇ ਨਾਲੋਂ ਵੀ ਬਿਹਤਰ, ਲੇਕਿਨ ਕਿਉਂਕਿ ਸਰਕਾਰੀ ਜ਼ਬਾਨ ਉਰਦੂ ਹੈ, ਜਿੰਨਾ TV ਔਰ ਹਾਂ ਪੰਜਾਬੀ ਗਾਣੇ ਜ਼ਰੂਰ ਨੂਰ ਜਹਾਂ ਤੋਂ ਲੈ ਕੇ ਰੇਸ਼ਮਾ ਤੱਕ ਦੇ ਸੁਣਦੇ ਨੇ, ਲੇਕਿਨ ਕੋਈ ਵੀ ਜਿਹੜਾ ਮੀਡੀਆ ਲੈਵਲ ਦੇ ਉੱਤੇ ਤਾਂ ਕੋਈ ਹੈ ਨਹੀਂ ਸੀ। ਸੋ ਉਹਨਾਂ 'ਚੋਂ ਬਹੁਤ ਸਾਰਿਆਂ ਨੇ ਸ਼ੁਰੂ 'ਚ ਲਿਖਿਆ, ਵੀ ਹੁਣ ਵੀ ਕਈ ਵਾਰ ਉਹ ਲਿਖਣਗੇ ਕਿ ਜੀ ਅਸੀਂ ਇਹ ਸੋਚ ਵੀ ਨਹੀਂ ਸੀ ਸਕਦੇ ਕਿ ਇੰਟਰਨੈਸ਼ਨਲ ਇਸ਼ੂਜ਼, ਇੰਟਰਨੈਸ਼ਨਲ ਮੁੱਦੇ ਜਿਹੜੇ ਨੇ ਉਹ ਪੰਜਾਬੀ ਜ਼ਬਾਨ ਦੇ ਵਿੱਚ ਵੀ ਡਿਸਕਸ ਹੋ ਸਕਦੇ ਨੇ, ਵੀ ਸਾਡੀ ਜ਼ਬਾਨ ਇਸ ਲੈਵਲ ਦੀ ਹੈ। ਸੋ ਮੈਂ ਸਮਝਦਾ ਕਿ ਵੀ ਚਲੋ ਅਸੀਂ ਆਪਣਾ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਸਾਨੂੰ ਤੁਹਾਡੇ ਸਹਿਯੋਗ ਨੇ ਇੱਥੋਂ ਤੱਕ ਪਹੁੰਚਾਇਆ। ਔਰ ਜਿਹੜਾ ਤੁਹਾਡਾ ਟੋਕਨ ਆਫ ਲਵ ਹੁੰਦਾ, ਜਿਵੇਂ ਅੰਸਾਰੀ ਸਾਹਿਬ ਦਾ ਸੀ, ਮਤਲਬ ਹਰ ਕੋਈ ਜਿੰਨੇ ਕੱਲ੍ਹ ਡਾਈਨਿੰਗ ਟੇਬਲ 'ਤੇ ਬੈਠੇ ਸੀ, ਜਦੋਂ ਮੈਂ ਦੱਸਿਆ ਉਹਨਾਂ ਨੂੰ, ਔਰ ਉਹਨਾਂ ਦਾ ਇੱਕ ਬਰੀਫ ਜਿਹਾ ਰਾਈਟ ਅਪ ਵੀ ਦਿੱਤਾ, ਤੇ ਹਰ ਇੱਕ ਨੇ ਕਿਹਾ ਕਿ ਵਾਹ, ਕਿਉਂਕਿ ਗੱਲ ਇਹ ਨਹੀਂ ਹੈ, ਗੱਲ ਤਾਂ ਇਹ ਹੈ ਕਿ ਤੁਸੀਂ ਕਿੱਥੋਂ ਤੱਕ ਜਾ ਕੇ ਉਸ ਅਹਿਸਾਸ ਨੂੰ ਮਹਿਸੂਸ ਕਰਦੇ ਹੋ। ਔਰ ਅੱਜ ਵੀ ਸਾਡਾ ਓਪਨਿੰਗ ਸੈਗਮੈਂਟ, ਬੇਸ਼ੱਕ ਕੱਲ੍ਹ ਅਸੀਂ ਯੂਕਰੇਨ ਦੇ ਮੁੱਦੇ ਦੇ ਉੱਤੇ ਭਾਰਤ ਕਿਵੇਂ ਫਸਿਆ, ਕਿਉਂਕਿ ਇੱਕ ਪਾਸੇ 60% ਤੋਂ ਜ਼ਿਆਦਾ ਉਹਨਾਂ ਦਾ ਸਾਰਾ ਜੰਗੀ ਸਾਜ਼ੋ ਸਮਾਨ, ਔਰ ਦੂਸਰਾ ਉਹ ਰੂਸ ਦਾ ਬਣਿਆ ਹੋਇਆ। ਰੂਸ ਦੇ ਕੋਲ ਹੀ ਜੇ ਚੀਨ ਨੇ ਕੁੱਟਿਆ ਤੇ ਜਾ ਕੇ ਰੂਸ ਕੋਲ ਹੀ ਫਰਿਆਦ ਕੀਤੀ ਕਿ ਜੀ ਦੱਸੋ ਅਸੀਂ ਕੀ ਕਰੀਏ, ਹਾਂਜੀ ਸੱਦੋ ਚੀਨ ਵਾਲਿਆਂ ਨੂੰ। ਔਰ ਉਹਨਾਂ ਨੇ ਮਾਸਕੋ ਦੇ ਵਿੱਚ ਇਹਨਾਂ ਨੂੰ ਸੱਦ ਕੇ ਬਿਠਾਇਆ। ਤਾਲਿਬਾਨ, ਕਿਉਂਕਿ ਅਫਗਾਨਿਸਤਾਨ 'ਚੋਂ ਇਹ ਬਾਹਰ ਹੋਏ, ਉਹਨਾਂ ਨੇ, ਰਸ਼ੀਆ ਨੇ ਇਹਨਾਂ ਨੂੰ ਥੋੜ੍ਹੀ ਬਹੁਤ ਓਪਨਿੰਗ ਦਿੱਤੀ। ਤੇ ਹੁਣ ਜੇ ਇੱਕ ਪਾਸੇ ਵੈਸਟ ਔਰ ਨੈਟੋ ਰੂਸ ਦੇ ਖਿਲਾਫ ਸੈਂਕਸ਼ਨਸ ਲਾਉਣ ਤੋਂ ਲੈ ਕੇ ਉਹਨੂੰ ਅੱਗੋਂ ਲੌਂਗ ਟਰਮ ਜੰਗ 'ਚ ਉਲਝਾਉਣ, ਜਾਂ ਯੂਕਰੇਨੀਅਨ ਜਿਹੜੇ ਨੇ ਉਹਨਾਂ ਨੂੰ ਹਥਿਆਰ ਦੇਣ ਤੋਂ ਇਲਾਵਾ ਉਹਨਾਂ ਨੂੰ ਪੂਰੀ ਟ੍ਰੇਨਡ ਗੁਰੀਲਾ ਲੜਾਈ ਲੰਬੇ ਵਕਤ ਕਰਨ ਦੀ ਪਲੈਨਿੰਗ ਕਰ ਰਹੇ ਨੇ, ਤੇ ਭਾਰਤ ਦੇ ਸਾਹਮਣੇ ਤਾਂ ਇਹ ਇੱਕ ਕ੍ਰਾਈਸਿਸ ਬਣ ਕੇ ਖਲੋ ਗਿਆ ਕਿ ਉਹਨਾਂ ਨੇ ਇਸ ਕਿਸਮ ਦਾ ਹਮਲਾ ਹੋਣ ਦੀ ਸੂਰਤ 'ਚ ਉਹਨੇ ਰੂਸ ਦੇ ਨਾਲ ਖਲੋਣਾ ਕਿ ਅਮਰੀਕਾ ਤੇ ਨੈਟੋ ਦੇ ਨਾਲ ਖਲੋਣਾ। ਸੋ ਉਸ 'ਤੇ ਵੀ ਉੱਤੇ ਅਸੀਂ ਗੱਲ ਕਰਾਂਗੇ, ਪਰ ਜਿਹੜੀਆਂ ਡਿਵੈਲਪਮੈਂਟਸ ਪਿਛਲੇ 24 ਘੰਟੇ 'ਚ ਨੇ, ਕਿਉਂਕਿ ਅਸੀਂ ਇਸ ਦੇ ਬਾਕੀ ਪਹਿਲੂਆਂ ਦੇ ਉੱਤੇ ਵੀ ਗੱਲ ਕਰ ਚੁੱਕੇ,
ਲੇਕਿਨ ਇੱਕ ਲੰਬੀ ਗੱਲਬਾਤ ਜਿਹੜੀ ਸ਼ਾਇਦ 1 ਘੰਟੇ ਤੋਂ ਜ਼ਿਆਦਾ ਬਾਈਡਨ ਔਰ ਯੂਕਰੇਨੀਅਨ ਪ੍ਰੈਜ਼ੀਡੈਂਟ ਦੇ ਵਿਚਾਲੇ ਹੋਈ, ਉਹ ਰਾਦਰ ਫਿੱਕਾ ਪਾਣੀ ਉਹਦੇ 'ਚੋਂ ਪੈਦਾ ਹੋਇਆ। ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਬਾਈਡਨ ਨੇ ਕਿਹਾ ਸੀ ਕਿ ਰੂਸ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ, ਤੇ ਉਹਨਾਂ ਦੀ ਹੁਣ ਯੂਕਰੇਨ ਦੀ ਆਪਣੀ ਜਿਹੜੀ ਜਨਤਾ ਹੈ, ਜੇ ਹੁਣ ਅਮਰੀਕਨ ਪ੍ਰੈਜ਼ੀਡੈਂਟ ਕਹੇ ਵੀ ਹਮਲਾ ਜਿਹੜੀ ਉਥਲ ਪੁਥਲ ਮੱਚ ਜਾਂਦੀ ਹੈ, ਸੋ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਉਸ ਨੂੰ ਡਿਨਾਈ ਕਰ ਦਿੱਤਾ ਸੀ। ਉਹਨੇ ਕਿਹਾ ਜੀ ਬਿਲਕੁਲ ਕੋਈ ਸੰਭਾਵਨਾ ਨਹੀਂ ਹੈ। ਔਰ ਹੁਣ ਵੀ ਜਦੋਂ ਬਾਈਡਨ ਦੇ ਨਾਲ ਗੱਲਬਾਤ ਦੇ ਵਿੱਚ ਇਹ ਫਿੱਕੀ ਰਹੀ ਗੱਲਬਾਤ, ਕਿਉਂਕਿ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਇਹ ਮਹਿਸੂਸ ਕੀਤਾ ਹੈ ਕਿ ਵੀ ਜਿਵੇਂ ਬਾਈਡਨ ਜਾਂ ਅਮਰੀਕਨ ਆਪਣੇ ਇੰਟਰਸਟ ਲਈ ਯੂਕਰੇਨ ਨੂੰ ਇੱਕ ਜਿਹੜਾ ਉਹ ਚੀਜ਼ ਵਾਂਗ, ਇੱਕ ਵਸਤੂ ਵਾਂਗ, ਇੱਕ ਸ਼ੈ ਵਾਂਗ ਇਸਤੇਮਾਲ ਕਰ ਰਹੇ ਨੇ। ਔਰ ਇਹੀ ਕਾਰਨ ਹੈ ਕਿ ਯੂਕਰੇਨੀਅਨ ਪ੍ਰੈਜ਼ੀਡੈਂਟ ਨੂੰ ਈਵਨ ਰੂਸ ਨੇ ਵੀ ਇਸ ਗੱਲ ਨੂੰ ਭਾਂਪ ਲਿਆ। ਔਰ ਇਧਰ ਜਦੋਂ ਕਿ ਉਹ ਫਿੱਕੇਪਨ 'ਚ ਗੱਲਬਾਤ ਟੁੱਟੀ, ਰਸ਼ੀਅਨ ਪ੍ਰੈਜ਼ੀਡੈਂਟ ਪੁਟਿਨ ਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਕਿ ਵੀ ਆਓ ਤੁਸੀਂ ਮਾਸਕੋ ਦਾ ਦੌਰਾ ਕਰੋ ਔਰ ਅਸੀਂ ਗੱਲਬਾਤ ਦੇ ਨਾਲ ਜਿਹੜਾ ਉਹ ਮਸਲਾ ਸੁਲਝਾਉਂਦੇ ਹਾਂ। ਹੁਣ ਚੱਲ ਤਾਂ ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਵਾਰ ਆਫ ਨਰਵਸ ਹੈ, ਪਰ ਬਹੁਤ ਵਾਰ ਐਵੇਂ ਕਈ ਵਾਰੀ ਹਾਸੇ ਪਾਣੇ ਦੇ ਵਿੱਚ ਹੀ ਕੋਈ ਜਿਹੜਾ ਉਹ ਇੰਨਾ ਗੰਭੀਰ ਕ੍ਰਾਈਸਿਸ ਬਣ ਜਾਂਦਾ ਕਿ ਇਸ ਲਈ ਦੁਨੀਆ ਦੇ ਕਿਸ ਹਿੱਸੇ 'ਚ ਕੀ ਵਾਪਰਦਾ ਉਸ ਤੋਂ ਅਸੀਂ ਅੱਖਾਂ ਚੁੱਕ ਨਹੀਂ ਸਕਦੇ। ਔਰ ਇਹਨਾਂ ਸਾਰਿਆਂ ਦੇ ਵਿੱਚ ਰਸ਼ੀਆ ਰਿਪੀਟਡਲੀ ਇਹ ਕਹਿ ਰਿਹਾ, ਅੱਜ ਵੀ ਰੂਸ ਨੇ ਕਿਹਾ, ਡੋਂਟ ਵਾਂਟ ਵਾਰਸ ਬਟ ਵਾਂਟ ਲੈਟ ਇੰਟਰਸਟ ਬੀ ਇਗਨੋਰਡ। ਰਸ਼ੀਆ ਹੁਣ ਇਹ ਵੀ ਧਮਕੀ ਹੈ ਕਿ ਅਸੀਂ ਜੰਗਾਂ ਨਹੀਂ ਚਾਹੁੰਦੇ, ਪਰ ਅਸੀਂ ਇਹ ਵੀ ਨਹੀਂ ਦੇਖ ਸਕਦੇ ਕਿ ਕੋਈ ਸਾਡੇ ਹਿੱਤਾਂ ਨੂੰ, ਸਾਡੇ ਇੰਟਰਸਟ ਨੂੰ ਰੋਂਦੇ। ਅਸੀਂ ਖੜੇ ਹੋਵਾਂਗੇ ਆਪਣੇ ਹੱਕਾਂ ਦੇ ਲਈ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਅਮਰੀਕਨ ਪੋਜੀਸ਼ਨ ਦੇਖਦੇ ਹੋ, ਔਰ ਅੱਜ ਉਹਨਾਂ ਦੇ ਐਂਟਨੀ ਬਲਿੰਕਨ ਦੀ ਫਿਰ ਇਸ ਦੇ ਉੱਤੇ ਸਟੇਟਮੈਂਟ ਹੈ ਪ੍ਰੈਫਰ ਡਿਪਲੋਮੇਸੀ, ਪਰ ਉਹਨੇ ਨਾਲ ਹੀ ਕਿਹਾ ਦਾ ਯੂਨਾਈਟਿਡ ਸਟੇਟਸ ਇਜ਼ ਰੈਡੀ ਈਦਰ ਵੇ ਇਨ ਹੈਂਡਲਿੰਗ ਦਾ ਐਸਕੇਲੇਟਿੰਗ ਯੂਕਰੇਨੀਅਨ ਕ੍ਰਾਈਸਿਸ, ਕਿ ਕਿਸੇ ਪਾਸੇ ਵੀ ਚਲੀ ਜਾਏ। ਮਤਲਬ ਇਹ ਹੈ ਕਿ ਜੰਗ ਨੂੰ ਉਹ ਵੀ ਜਿਹੜਾ ਨੇ ਉਸ ਦਾ ਵਿੱਚ ਲਾਂਬੂ ਲਾ ਰਹੇ ਨੇ ਤੇ ਨਾਲ ਦੀ ਨਾਲ ਡਿਪਲੋਮੇਸੀ ਦੀ ਗੱਲ ਵੀ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਐਂਗਲ ਖਾਸ ਤੌਰ ਤੇ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਵੀ ਇਹ ਲੱਗਦਾ ਸੀ ਵੀ ਇਕੱਲਾ ਇਹ ਤਾਂ ਠੀਕ ਹੈ ਕਿ ਰੂਸ ਇਹ ਕਹਿ ਰਿਹਾ ਜੀ ਲਿਖਤੀ ਗਰੰਟੀ ਦਿਓ ਕਿ ਯੂਕਰੇਨ ਜਿਹੜਾ ਉਹ ਨੈਟੋ ਦਾ ਮੈਂਬਰ ਨਹੀਂ ਬਣੇਗਾ, ਔਰ ਰਸ਼ੀਆ ਦੇ ਨਾਲ ਬਾਰਡਰ ਲੱਗਦਾ ਹੈ ਯੂਕਰੇਨ ਦਾ, ਔਰ ਰਸ਼ੀਆ ਨੂੰ ਇਹ ਹੈ ਕਿ ਵੀ ਨੈਟੋ ਉਹਨਾਂ ਦੇ ਬੂਹੇ ਤੇ ਆ ਕੇ ਬਹਿ ਜਾਏ। ਪਰ ਜਿਉਂ-ਜਿਉਂ ਮੈਂ ਵੀ ਥੋੜ੍ਹਾ ਇਹਨੂੰ ਹੋਰ ਪ੍ਰੋਬ ਕਰਨਾ ਸ਼ੁਰੂ ਕੀਤਾ ਤੇ ਇਹ ਨਜ਼ਰ ਆ ਰਿਹਾ ਵੀ ਇਹ ਮਹਿਜ਼ ਨੈਟੋ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਵੈਪਨਾਈਜੇਸ਼ਨ ਯੂਕਰੇਨ ਦੀ ਔਰ ਅਮਰੀਕਾ ਰੂਸ ਦਾ ਕੋਈ ਈਗੋ ਕਲੈਸ਼ ਨਹੀਂ ਹੈ। ਇਹਦੇ ਨਾਲ ਸੀਰੀਅਸ ਜਿਹੜਾ ਇਸ਼ੂ ਹੈ ਉਹ ਇਕਨੋਮਿਕਲ ਇੰਟਰਸਟ ਦਾ ਵੀ ਜੁੜਿਆ ਹੋਇਆ। ਔਰ ਇਸ ਦੇ ਲਈ ਜਿਹੜੀ ਟਰਮ ਵੀ ਅੱਜ ਮੈਂ ਇਸਤੇਮਾਲ ਕੀਤੀ ਹੈ ਉਹ ਇਸ ਗੱਲ ਨੂੰ ਦੁਹਰਾਉਂਦੀ ਹੈ ਕਿ ਜੀਓ ਇਕੋਨੋ ਪੋਲੀਟੀਕਲ ਗੇਮ, ਕਿ ਇੱਕ ਤਾਂ ਜੀਓ ਪੋਲੀਟਿਕਸ ਹੈ ਹੀ ਹੈ, ਰਸ਼ੀਆ ਨੂੰ ਕੰਟੇਨ ਕਰਨਾ ਚਾਹੁੰਦੇ ਨੇ, ਤੇ ਰਸ਼ੀਆ ਜਿਹੜਾ ਉਹ ਸਮਝਦਾ ਹੈ ਕਿ ਵੀ ਹੁਣ ਅਮਰੀਕਾ ਉੱਥੇ ਚੀਨ 'ਚ ਵੀ ਫਸਿਆ ਔਰ ਅਦਰਵਾਈਜ਼ ਉਹ ਉਹਦਾ ਔ ਨਹੀਂ ਹੈ, ਔਰ ਉਹ ਵਾਪਸ ਆਪਣਾ ਰੋਲ ਦੇਖਣਾ ਚਾਹੁੰਦਾ ਜਿਹੜਾ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਸੀ। ਔਰ ਉਸ ਦੇ ਨਾਲ ਜਿਹੜਾ ਦੂਸਰਾ ਪਾਰਟ ਇਕਨੋਮਿਕਸ ਕਿੱਥੇ ਇਨਵੋਲਵ ਹੈ, ਇਹ ਮੈਂ ਜਿਹੜਾ ਉਹ ਅੱਜ ਦੀ ਇਸ ਗੁਫ਼ਤਗੂ ਦੇ ਵਿੱਚ ਉਹਨੂੰ ਮੈਂ ਮੈਂਸ਼ਨ ਕਰਾਂਗਾ। ਹਾਲਾਂਕਿ ਜਿਹੜੇ ਅਮਰੀਕਾ ਦਾ ਐਂਬੈਸਡਰ ਹੈ ਰਸ਼ੀਆ ਦੇ ਵਿੱਚ ਜੌਨ ਸਲੀਵਾਨ, ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਹੈ ਗੱਲਬਾਤ ਹੈ US ਐਂਬੈਸਡਰ ਮਾਸਕੋ 'ਚ ਉਹਨੇ had raised the possibility of reciprocal transparency measures including on offensive weapon system in Ukraine। ਹੁਣ ਗੱਲਬਾਤ ਤਾਂ ਚੱਲ ਰਹੀ ਹੈ, ਇਹਨਾਂ ਨੇ ਦਿੱਤਾ ਹੈ, ਨੈਟੋ ਨੇ ਪ੍ਰਪੋਜ਼ਲ ਦਿੱਤੀ, ਪਰ ਉਹਨਾਂ ਨੇ ਰਸ਼ੀਆ ਨੇ ਦੋ ਲਾਈਨਾਂ, ਇਹ ਵੀ ਰਸ਼ੀਅਨ ਵੀ ਹੁਣ ਆਪਣੀ ਡਿਪਲੋਮੇਸੀ ਉਹਨਾਂ ਨੇ ਕਿਹਾ ਜੀ ਜਿਹੜਾ ਨੈਟੋ ਨੇ ਆਪਣੀ ਪ੍ਰਪੋਜ਼ਲ ਜਾਂ ਜੋ ਐਕਸਪਲੇਨੇਸ਼ਨ ਭੇਜੀ ਹੈ ਦੇ ਹੈਵ ਦਾ ਨੈਟੋ ਪ੍ਰਾਈਡ, ਕਿ ਉਹ ਘੂਰ ਕੇ ਗੱਲ ਕਰ ਰਹੇ ਨੇ, ਉਹ ਗੱਲਬਾਤ ਰਾਹੀਂ ਨਹੀਂ। ਔਰ ਜਿਹੜੀ ਅਮਰੀਕਨਸ ਨੇ ਕਿਹਾ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਇਟ ਇਜ਼ ਡਾਕੂਮੈਂਟ ਆਫ ਡਿਪਲੋਮੈਟਿਕ ਕਟਸੀ, ਕਿ ਉਹਦੇ 'ਚ ਕੁਛ ਨਹੀਂ ਹੈ, ਕੰਟੈਂਟ ਕੁਛ ਨਹੀਂ ਹੈ, ਦੈਟ ਇਜ਼ ਏ ਡਾਕੂਮੈਂਟ ਆਫ ਡਿਪਲੋਮੈਟਿਕ ਕਟਸੀ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਈਵਨ ਜਰਮਨ ਵੀ ਆਪਣੇ ਤੌਰ ਦੇ ਉੱਤੇ ਪੁਟਿਨ ਦੇ ਨਾਲ ਲਿੰਕ ਕਰ ਰਿਹਾ, ਫਰਾਂਸ ਵੀ ਕਰ ਰਿਹਾ, ਔਰ ਉਹਦੇ 'ਚ ਜਿਵੇਂ ਜਰਮਨ ਦੇ ਨੇ ਵੀ ਇਹ ਕਿਹਾ ਅਮਰੀਕਾ ਵਾਂਗ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ 'ਤੇ ਅਟੈਕ ਕਰ ਸਕਦਾ, ਪਰ ਨਾਲ ਦੀ ਨਾਲ ਉਹਨੇ ਕਿਹਾ ਆਈ ਬਿਲੀਵ
that the decision to attack has not yet been made। ਜਦੋਂ ਕਿ ਅੱਜ ਬਾਈਡਨ ਨੇ ਕਿਹਾ ਕਿ ਨੈਕਸਟ ਮੰਥ ਅੱਛਾ ਰੂਸ ਜਿਹੜਾ ਹੈ ਉਹ ਯੂਕਰੇਨ ਤੇ ਹਮਲਾ ਕਰੇਗਾ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਭਾਰਤ ਦੀ ਪੋਜੀਸ਼ਨ, ਕੱਲ ਤੱਕ ਤਾਂ ਅਸੀਂ ਇਹ ਪੁੱਛਿਆ ਸੀ ਕਿ ਭਾਰਤ ਕਿੱਥੇ ਖੜਾ ਹੈ, ਔਰ ਹੁਣ ਕਿਉਂਕਿ ਇਸ ਮੁੱਦੇ ਦੇ ਉੱਤੇ UN ਸਿਕਿਉਰਿਟੀ ਕੌਂਸਲ ਦੇ ਮੈਂਬਰਸ ਦੀ ਵੀ ਜਿਹੜੀ ਆ ਉਹ ਮੀਟਿੰਗ ਹੋਈ ਔਰ ਰਸ਼ੀਆ ਨੇ ਬਰੀਫਿੰਗ ਕੀਤੀ ਹੈ। ਔਰ ਜਿਹੜਾ ਇੰਡੀਆ ਦਾ ਇਸ ਦੇ ਉੱਤੇ ਹੁਣ ਪਹਿਲਾ ਰਿਐਕਸ਼ਨ ਆਇਆ ਜਿਹੜਾ ਹੁਣ ਤੱਕ ਨਹੀਂ ਸੀ, ਇੰਨੀ ਦੇਰ ਤੋਂ ਚੱਲ ਰਿਹਾ, ਜਿਹਦੇ 'ਚ ਉਹਨੇ ਕਿਹਾ ਕਿ ਵੀ ਹੈਵ ਬਿਨ ਕਲੋਜ਼ਲੀ ਫੋਲੋਇੰਗ ਦ ਡਿਵੈਲਪਮੈਂਟਸ relating to Ukraine, including ongoing high-level discussions between Russia and the US. Our embassy in Kyiv, ਇਹ ਰਾਜਧਾਨੀ ਹੈ ਯੂਕਰੇਨ ਦੀ, ਅੱਛਾ is also monitoring local developments. We call for peaceful resolution of the situation through sustained diplomatic efforts for long-term peace and stability in the region and beyond। ਉਹੀ ਗੋਲ ਮੋੜ ਕਿ ਜੀ ਗੱਲਬਾਤ ਰਾਹੀਂ ਹੱਲ ਹੋ ਦੂਜੇ ਪਾਸੇ। ਪਰ ਹਕੀਕਤ ਇਹ ਹੈ ਕਿ ਜਦੋਂ ਕਿ ਅਮਰੀਕਾ ਔਰ ਨੈਟੋ ਦੇ ਬਹੁਤ ਸਾਰੇ ਮੁਲਕਾਂ ਨੇ ਆਪਣੀਆਂ ਐਮਬੈਸੀਆਂ 'ਚੋਂ ਡਿਪਲੋਮੈਟ ਸੱਦ ਲਏ ਨੇ, ਆਪਣੇ ਸਿਟੀਜ਼ਨ ਕੱਢ ਲਏ ਨੇ, ਇੰਡੀਆ ਦੀ ਐਮਬੈਸੀ ਜਿਹੜੀ ਆ ਉੱਥੇ ਖੁੱਲ੍ਹੀ ਆ ਔਰ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਕੱਢਿਆ, ਕਿਉਂਕਿ ਇਹ ਗੱਲ ਇਹ ਸ਼ੋਅ ਕਰਦਾ ਵੀ ਉਹ ਰਸ਼ੀਆ ਨੂੰ ਅਨੋਏ ਨਹੀਂ ਕਰਨਾ ਚਾਹੁੰਦੇ। ਪਰ ਜਿਹੜਾ ਇਸ ਸਾਰੇ 'ਚ ਇਕੱਲਾ ਜੀਓ ਪੋਲੀਟਿਕਸ ਜਾਂ ਨੈਟੋ ਵਰਸਸ ਰਸ਼ੀਆ ਨਹੀਂ ਹੈ, ਜਿਹੜਾ ਇਕਨੋਮਿਕਲ ਫੈਕਟਰ ਹੈ ਉਹਦੇ 'ਚ ਦੋ ਚੀਜ਼ਾਂ ਜਿਹੜੀਆਂ ਰਸ਼ੀਆ ਦਾ ਡਿਪਟੀ ਚੀਫ ਆਫ ਮਿਸ਼ਨ ਹੈ ਉਸ ਨੇ ਕਹੀਆਂ ਨੇ, ਮਿਸਟਰ ਰੋਮਨ ਬਾਬੁਸ਼ਕਿਨ, ਔਰ ਮੈਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਵੇਟ ਹੈ, ਭਾਰ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਵੀ ਟੈਂਸ਼ਨਸ ਆਰ ਆਰਟੀਫਿਸ਼ੀਅਲੀ ਕ੍ਰੀਏਟਡ provoking the conflict to disable Europe from cooperating with Russia, which is being increasingly sanctioned। ਉਹਨੇ ਕਿਹਾ ਵੀ ਇਹ ਅਮਰੀਕਾ ਔਰ ਇਹ ਜਿਹੜੇ ਨੇ ਬਨਾਵਟੀ ਤੌਰ ਦੇ ਉੱਤੇ ਇਹ ਕ੍ਰੀਏਟ ਕਰ ਰਹੇ ਨੇ, ਕਿਉਂਕਿ ਉਹ ਰਸ਼ੀਆ ਨੂੰ ਕੰਟੇਨ ਕਰਨਾ ਚਾਹੁੰਦੇ ਨੇ। ਸੈਂਕਸ਼ਨਸ ਦੀ ਗੱਲ ਬਾਈਡਨ ਨੇ ਕੀਤੀ, ਈਵਨ ਪਰਸਨਲ ਸੈਂਕਸ਼ਨਸ ਲਾਉਣ ਦੇ ਵੀ ਕਰਨਾ। ਦਿਸ ਇਜ਼ ਅ ਕਲੀਅਰ ਐਕਟ ਆਫ ਅਨਲਾਫੁਲ ਕੰਪੀਟੀਸ਼ਨ ਐਂਡ ਨੈਰੋ ਮਾਈਂਡਡ ਜੀਓ ਪੋਲੀਟਿਕਸ, ਕਿ ਇਹ ਤੰਗ ਦਿਮਾਗੀ ਵਾਲੀ ਜੀਓ ਪੋਲੀਟਿਕਸ ਹੈ ਔਰ ਨਾਲ ਦੀ ਨਾਲ ਅਨਲਾਫੁਲ ਕੰਪੀਟੀਸ਼ਨ 'ਚ ਕਰ ਨਹੀਂ ਸਕਦੇ, ਅਨਲਾਫੁਲੀ ਉਹ ਸੈਂਕਸ਼ਨਸ ਲਾ ਕੇ ਰਸ਼ੀਆ ਨੂੰ ਰਿਸਟੇਨ ਕਰਨਾ ਚਾਹੁੰਦੇ ਨੇ। ਹੁਣ ਉਹਦੇ 'ਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇਸ ਵੇਲੇ ਅੰਡਰਲਾਈਂਗ ਟੈਂਸ਼ਨ ਹੈ ਬਿਟਵੀਨ ਰਸ਼ੀਆ ਐਂਡ US, that is over the Nord Stream 2 gas pipeline that is aimed at supplying Russian gas to Central Europe। ਹੁਣ ਇਹ ਔਰ ਕੱਲ੍ਹ ਵੀ ਅਮਰੀਕਾ ਨੇ ਕਿਹਾ ਸੀ ਕਿ ਅਸੀਂ ਇਹ Nord Stream 2 ਗੈਸ ਪਾਈਪਲਾਈਨ ਬੰਦ ਕਰ ਦਿਆਂਗੇ। ਹੁਣ ਇਹ ਕਿਉਂਕਿ ਰੂਸ ਕੋਲ ਬਹੁਤ ਵਾਧੂ ਗੈਸ ਹੈ, ਯੂਰਪ ਤਾਂ ਜੇ ਉੱਥੋਂ ਗੈਸ ਨਾ ਆਏ ਤਾਂ ਉਹ ਠੰਡੇ ਜੀ ਉਹ ਜੰਮ ਕੇ ਹੀ ਮਰ ਜਾਣ, ਔਰ ਉਹਨਾਂ ਨੇ ਇਹ ਸੈਂਟਰਲ ਯੂਰਪ ਤੱਕ ਪਹੁੰਚਾ ਰਹੇ ਨੇ। ਔਰ ਰਸ਼ੀਆ ਦਾ ਜਿਹੜਾ ਡਿਪਟੀ ਐਂਬੈਸਡਰ ਹੈ ਉਹ ਕਹਿ ਰਿਹਾ ਵੀ ਜਿਹੜਾ ਅਸਲੀ ਏਮ ਹੈ US ਦਾ ਇਸ Nord Stream 2 ਗੈਸ ਪਾਈਪਲਾਈਨ ਨੂੰ ਬੰਦ ਕਰਨਾ। US perceives the pipeline as a Russian geopolitical tool to establish Kremlin's control over Europe, ਕਿ ਜੇ ਸੈਂਟਰਲ ਯੂਰਪ ਤੱਕ ਇਹ ਪਾਈਪਲਾਈਨ ਜਾਂਦੀ ਹੈ ਤੇ ਉਹ ਮੁਤਾਜ ਹੋ ਜਾਂਦੇ ਨੇ ਰਸ਼ੀਅਨ ਇਸ ਗੈਸ ਦਾ, ਤਾਂ ਜ਼ਾਹਰ ਹੈ ਕਿ ਰਸ਼ੀਆ ਪ੍ਰੀਡੋਮੀਨੇਟ ਪਾਵਰ ਦੇ ਤੌਰ ਤੇ ਯੂਰਪ 'ਚ ਉੱਭਰਦਾ ਹੈ। Further, US sanctions are likely to be aimed at several Russian projects, including the ambitious gas pipeline to Germany। ਜੇ ਹੁਣ ਜਰਮਨ ਦਾ ਰੂਸ ਪ੍ਰਤੀ ਸੌਫਟ ਰਵੱਈਆ ਹੈ ਔਰ ਜ਼ਾਹਰ ਹੈ ਕਿ ਅਸੀਂ ਉਹਨਾਂ ਦੇ ਨੇਵਲ ਚੀਫ ਜਿਹੜਾ ਇੰਡੀਆ 'ਚ ਸੀ ਜਿਹਨੇ ਕਿਹਾ ਕਿ ਰਸ਼ੀਆ ਨੂੰ ਪ੍ਰਾਈਡ ਦਿਓ, ਤੇ ਉਹਨੂੰ ਰਿਜ਼ਾਈਨ ਕਰਨਾ ਪਿਆ ਇੱਥੇ ਆ ਕੇ। ਪਰ ਇਹ ਉਹਨਾਂ ਦਾ ਡਿਪਟੀ ਐਂਬੈਸਡਰ ਕਹਿ ਰਿਹਾ ਕਿ ਇਹ ਜਿਹੜਾ ਰਸ਼ੀਅਨ ਪ੍ਰੋਜੈਕਟ ਹੈ, ਜਿਹੜਾ ਪਾਈਪਲਾਈਨ ਉਹਨੂੰ ਵੀ ਜਿਹੜਾ ਉਹ ਰੋਕਣਾ ਚਾਹੁੰਦਾ ਹੈ ਅਮਰੀਕਾ। ਔਰ ਉਹਦੇ 'ਚ the West is yet to respond to Russian red lines with regard to non-expansion of NATO East। ਹੁਣ ਰਸ਼ੀਆ ਜਿਹੜਾ ਉਹ ਇਹਦੇ 'ਚ ਕਹਿੰਦਾ ਵੀ ਤੁਸੀਂ ਗਰੰਟੀ ਦਿਓ ਕਿ ਨੈਟੋ ਤੁਹਾਡੀ ਇੱਧਰ ਐਕਸਪੈਂਡ ਨਹੀਂ ਕਰੇਗੀ, ਇਹ ਯੂਕਰੇਨ ਤੁਹਾਡਾ ਨੈਟੋ ਦਾ ਮੈਂਬਰ ਨਹੀਂ ਬਣੇਗਾ, ਔਰ ਨੌਨ ਡਿਪਲੋਇਮੈਂਟ ਆਫ ਅਫੈਂਸਿਵ ਵੈਪਨਸ ਨੀਅਰ ਦਾ ਰਸ਼ੀਅਨ ਬਾਰਡਰ, ਕਿ ਕੋਈ ਵੀ ਜਿਹੜੇ ਹਮਲਾਵਰ ਰੁੱਖ ਵਾਲੇ ਹਥਿਆਰ ਨੇ ਉਹ ਰਸ਼ੀਅਨ ਬਾਰਡਰ ਦੇ ਨੇੜੇ ਨਹੀਂ ਕਰੋਗੇ। ਔਰ ਇਹ ਪ੍ਰੋਵੋਕੇਟਿਵ ਮਿਲਟਰੀ ਐਕਟੀਵਿਟੀਜ਼ ਕਿ ਤੁਸੀਂ ਯੂਕਰੇਨ ਨੂੰ ਬਣਾ ਲਓ ਨੈਟੋ ਦਾ ਮੈਂਬਰ, ਫਿਰ ਆ ਕੇ ਯੂਰਪ ਦੀ ਫੌਜ ਉੱਥੇ ਮਿਲਟਰੀ ਐਕਸਰਸਾਈਜ਼ਸ ਕਰ ਰਿਹਾ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਕਿਸੇ ਨੂੰ ਤੇ ਅਟੈਕ ਨਹੀਂ ਕਰਨਾ ਚਾਹੁੰਦੇ, ਅਸੀਂ ਸਾਡੀ ਅਪਰੋਚ ਪ੍ਰੈਗਮੈਟਿਕ ਹੈ, ਪਰ ਅਸੀਂ ਕਿਸੇ ਦੇ ਦਬਾਅ ਥੱਲੇ ਆ ਕੇ
ਜਿਹੜਾ ਉਹ ਨੀਤੀ ਨਹੀਂ ਬਣਾਉਂਦੇ ਜਿਵੇਂ ਚੀਨ ਵਾਲਿਆਂ ਨੇ ਕਿਹਾ ਸੀ। ਸੋ ਇਹ ਇੱਕ ਕੁੱਲ ਮਿਲਾ ਕੇ ਅਸੀਂ ਹੋਪ ਹੀ ਕਰਦੇ ਹਾਂ, ਕਿਉਂਕਿ ਜਿਉਂ-ਜਿਉਂ ਵਕਤ ਬੀਤ ਰਿਹਾ ਹੈ ਬੇਸ਼ੱਕ ਡਿਪਲੋਮੇਸੀ ਦੇ ਚੈਨਲ ਖੁੱਲ੍ਹੇ ਨੇ ਔਰ ਹੋਪਫੁਲੀ ਇਹ ਵਾਰ ਆਫ ਨਰਵਜ਼ ਹੀ ਰਹੇ ਤਾਂ ਬਿਹਤਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੱਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।